ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ USA ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ। ਪੰਜਾਬੀ ਰੇਡੀਓ USA ਦੇ ਫ੍ਰੈਜ਼ਨੋ ਆਫਿਸ ਤੋਂ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਖਬਰ ਤੇ ਨਜ਼ਰ। ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਆਪਾਂ ਜੁੜਾਂਗੇ ਪੰਜਾਬ ਦੇ ਵਿੱਚ ਪੱਤਰਕਾਰ, ਐਨਾਲਿਸਟ, ਟਿੱਪਣੀਕਾਰ ਮਿੰਟੂ ਗੁਰਸਰੀਗਾ ਜੀ ਦੇ ਨਾਲ ਤੇ ਉਹਨਾਂ ਤੋਂ ਜਾਣਾਂਗੇ ਕੁਝ ਅਹਿਮ ਖਬਰਾਂ ਬਾਰੇ, ਕੁਝ ਅਹਿਮ ਜਾਣਕਾਰੀਆਂ। ਨਾਲ ਜੁੜਦੇ ਮਿੰਟੂ ਜੀ ਨੂੰ ਕਰਦੇ ਉਹਨਾਂ ਦਾ ਸਵਾਗਤ ਤੇ ਉਸ ਤੋਂ ਬਾਅਦ ਧੰਨਵਾਦ ਕਰਾਂਗੇ ਸਾਡੇ ਸਪਾਂਸਰਸ ਦਾ। ਮਿੰਟੂ ਜੀ ਸਤਿ ਸ਼੍ਰੀ ਅਕਾਲ, ਸਵਾਗਤ ਹੈ ਪੰਜਾਬੀ ਰੇਡੀਓ USA ਤੇ ਜੀ। ਜੀ ਸ਼ੁਕਰੀਆ, ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ। ਜੀ ਪ੍ਰੋਗਰਾਮ ਦੇ ਵਿੱਚ ਅੱਗੇ ਵਧਣ ਤੋਂ ਪਹਿਲਾਂ ਧੰਨਵਾਦ ਸਾਡੇ ਸਪਾਂਸਰ ਦਾ, ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ। ਪਿਛਲੇ ਕਈ ਦਹਾਕਿਆਂ ਤੋਂ ਇੰਸ਼ੋਰੈਂਸ ਦੇ ਵਿੱਚ ਸ਼ਾਨਦਾਰ ਸੇਵਾਵਾਂ ਦੇਣ ਦੇ ਲਈ ਜਾਣੇ ਜਾਂਦੇ ਨੇ। ਕਿਸੇ ਵੀ ਤਰ੍ਹਾਂ ਦੀ ਇੰਸ਼ੋਰੈਂਸ ਦੇ ਲਈ ਤੁਸੀਂ ਇਹਨਾਂ ਦੇ ਨਾਲ 408-272-2500 ਤੇ ਗੱਲ ਕਰ ਸਕਦੇ ਹੋ। ਤਿਰਕੇ ਨਾ ਇਮੀਗ੍ਰੇਸ਼ਨ ਲਾ ਫਰਮ ਵਾਲੇ, ਜੇ ਤਿਰਕੇ ਨਾ ਇਮੀਗ੍ਰੇਸ਼ਨ ਬਾਬਤ ਤੁਹਾਡਾ ਕੋਈ ਸਵਾਲ ਹੈ, ਕੋਈ ਸਲਾਹ ਕਰਨੀ ਹੈ ਤਾਂ ਜੀ ਦੇ ਨਾਲ 415-909-0503 ਤੇ ਗੱਲ ਕੀਤੀ ਜਾ ਸਕਦੀ ਹੈ। ਕ੍ਰਿਸ਼ਨ ਧਨੋਟਾ ਯੂਬਾ ਸਿਟੀ, ਬਲਜਿੰਦਰ ਸਿੰਘ ਨਿੱਜਰ ਵੁੱਡਲੈਂਡ, ਪਰਮਜੀਤ ਕੌਰ ਰੰਗੀ ਵੈਕਾਵਿਲ, ਹਰਨੇਕ ਸਿੰਘ ਪਾਬਲਾ ਇੰਡੀਅਨ ਕੰਜ਼ੀਨੈਂਟਨ, ਕਰਮੀਤ ਸਿੰਘ ਧਿਆਨ ਕੌਰ ਸਮਰਾ ਮੋਡੈਸਟੋ, ਜੱਸੀ ਗਿੱਲ ਪਲੰਬਿੰਗ ਵਾਲੇ, ਧਰਮ ਸਿੰਘ ਬੇਕਰਸਫੀਲਡ GN ਲਿਊ ਵਾਲੇ ਟਰੱਕ ਵਾਸ਼ ਕਰਦੇ ਨੇ, ਆਇਲ ਚੇਂਜ ਕਰਵਾ ਸਕਦੇ ਹੋ। ਏਅਰ ਬ੍ਰੇਕਾਂ ਦਾ ਕੰਮ ਤਸੱਲੀ ਬਖਸ਼ ਕਰਦੇ ਨੇ, ਨਵੇਂ ਪੁਰਾਣੇ ਟਾਇਰ ਵੀ ਇਹਨਾਂ ਤੋਂ ਲੈ ਸਕਦੇ ਹੋ। ਲੋਕੇਸ਼ਨ ਹੈ ਸੈਂਤਾ ਨੇਲਾ ਦੀ, ਨਿੰਮਾ ਸਹੂਤਾ ਦੇ ਨਾਲ ਸੰਪਰਕ ਕਰ ਸਕਦੇ ਹੋ 209-277-0113 ਤੇ। ਟਰੱਕਾਂ ਦੀ ਸਿਖਲਾਈ ਲੈਣ ਬਾਰੇ ਸੋਚ ਰਹੇ ਹੋ ਤਾਂ ਵੈਸਟ ਕੋਸਟ ਟਰੱਕ ਸਕੂਲ ਵਾਲਿਆਂ ਦੇ ਨਾਲ ਸੰਪਰਕ ਕੀਤਾ ਜਾ ਸਕਦਾ। ਅਜੀਤ ਅਟਵਾਲ ਦਾ ਨੰਬਰ ਹੈ 559-800-0590 ਤੇ ਜ਼ੈਂਡਰ ਗਰੁੱਪ ਵਾਲੇ ਕਿਸੇ ਵੀ ਤਰ੍ਹਾਂ ਦਾ ਘਰ ਖਰੀਦਣਾ ਜਾਂ ਘਰ ਵੇਚਣਾ ਜਾਂ ਲੈਣਾ ਚਾਹੁੰਦੇ ਤੁਸੀਂ ਹੋਮ ਲੋਨ ਤਾਂ ਇਹਨਾਂ ਦੇ ਨਾਲ 559-905-2575 ਤੇ ਗੱਲ ਕੀਤੀ ਜਾ ਸਕਦੀ ਹੈ। ਖਬਰਾਂ ਦੇ ਵੱਲ ਆਈਏ ਤੇ ਮਿੰਟੂ ਜੀ ਸ਼ੁਰੂਆਤ ਕਰੀਏ ਖੇਡਾਂ ਵਤਨ ਪੰਜਾਬ ਦੀਆਂ ਤੋਂ। CM ਸਮੇਤ ਕਈ ਮੰਤਰੀਆਂ ਨੇ ਉਦਘਾਟਨ ਕੀਤਾ ਜੀ ਖੇਡਾਂ ਦਾ। हाँ जी बिल्कुल, इस वेले स्पीच चल रही है CM साहब दी। उद्घाटन कह लो कि तकरीबन डन हो गया। वैसे तो शामी हो जाना सीगा, अज मौसम कहते हैं कि उत्थे जलंधर दे विच खराब हो गया, मींह पै गया, जिहदे करके थोड़ा लेट लतीफी हो गई। तो हुण रस्मी तौर पर उद्घाटन हो चुका है, स्पीचां चल रही हैं। वैसे भंगड़ा, ਗੱਤਕਾ, ਫਿਰ ਇਸ ਤੋਂ ਇਲਾਵਾ ਗਿੱਧਾ, ਹੋਰ ਇਸ ਤਰ੍ਹਾਂ ਦੀਆਂ ਸਰਗਰਮੀਆਂ ਵੇਖਣ ਨੂੰ ਮਿਲੀਆਂ ਨੇ। ਤਾਂ ਕੁੱਲ ਮਿਲਾ ਕੇ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਨਿੱਕਾ ਜਿਹਾ ਖੇਡ ਕੁੰਭ ਕਹਿ ਸਕਦੇ ਹਾਂ ਆਪਾਂ ਕਿ ਐਸਾ ਆਯੋਜਨ ਹੈ। ਠੀਕ ਆ, ਸਰਕਾਰ ਦੀਆਂ ਨੀਤੀਗਤ ਆਲੋਚਨਾਵਾਂ ਚੱਲਦੀਆਂ ਰਹਿੰਦੀਆਂ ਨੇ, ਪਰ ਆਹ ਪਹਿਲ ਕਦਮੀ ਉਹਨਾਂ ਦੀ ਅੱਛੀ ਸੀ। ਅੱਛੀ ਪਹਿਲ ਕਦਮੀ ਆ ਕਿ ਕੁਝ ਕੁ ਮਹੀਨਿਆਂ ਦੇ ਅੰਦਰ ਅੰਦਰ ਇਹਨਾਂ ਨੇ ਇਸ ਤਰ੍ਹਾਂ ਦਾ ਖੇਡਾਂ ਦਾ ਮੈਂ ਤੇ ਮਹਾਕੁੰਭ ਕਹੂੰਗਾ ਨਿੱਕਾ ਜਿਹਾ ਕਿ ਇਹਨਾਂ ਨੇ ਕਰਵਾ ਦਿੱਤਾ ਹੈ। ਵੈਸੇ ਮੇਰੀ ਨਜ਼ਰ ਚ ਨਿੱਕਾ ਇਸ ਕਰਕੇ ਹੈ ਕਿਉਂਕਿ ਹਾਲੇ ਸ਼ੁਰੂਆਤ ਆ, ਬਹੁਤ ਅੱਗੇ ਜਾਣ ਵਾਲੀਆਂ ਚੀਜ਼ਾਂ ਨੇ, ਪਰ ਫਿਰ ਵੀ ਇੱਕ ਬਹੁਤ ਵਧੀਆ ਸ਼ੁਰੂਆਤ ਕੀਤੀ ਹੈ ਇਹਨਾਂ ਨੇ। ਤੇ ਹੁਣ ਤੋਂ ਥੋੜੀ ਦੇਰ ਬਾਅਦ ਕਹਿੰਦੇ ਆ ਕਿ ਭਗਵੰਤ ਸਿੰਘ ਮਾਨ ਨੇ ਵਾਲੀਬਾਲ ਖੇਡਣ ਵੀ ਉਤਰਨਾ ਜੇ। ਪੂਰੀ ਪ੍ਰੋਪਰ ਕਿੱਟ ਦੇ ਵਿੱਚ ਪਾ ਕੇ ਤੇ ਇਹ ਸਪੋਰਟਸ ਸਕੂਲ ਜਲੰਧਰ ਦੀ ਟੀਮ ਵੱਲੋਂ ਖੇਡਣਾ ਹੈ ਲੈਲਪੁਰ ਖਾਲਸਾ ਕਾਲਜ ਦੇ ਨਾਲ, ਸ਼ਾਇਦ ਮੇਰੇ ਖਿਆਲ ਦੇ ਨਾਲ ਮੈਚ ਆ। ਤੇ ਉਹ ਜਿੱਦਾਂ ਕਹਿ ਲਓ ਕਿ ਪੂਰੀ ਟੀਮ ਦੇ ਵਜੋਂ ਆਪ ਸੈਂਟਰ ਖੇਡਣਗੇ ਵਾਲੀਬਾਲ ਦੇ ਵਿੱਚ। ਤੇ ਉਹ ਜਵਾਕ ਵੀ ਪੂਰੇ ਤਿਆਰ ਨੇ, ਕਹਿੰਦੇ ਕਿ ਅੱਜ CM ਸਾਹਿਬ ਦੇ ਨਾਲ ਦੋ ਹੱਥ ਕਰਨੇ ਆ। ਤਾਂ ਉਹ ਤੁਸੀਂ ਵੇਖ ਸਕਦੇ ਆ। ਬਸ ਹੁਣ ਥੋੜੀ ਦੇਰ ਬਾਅਦ ਚੱਲੇਗਾ ਕੰਮ। ਤਾਂ ਮੇਰਾ ਦੇਖੋ ਇਹ ਜਿਹੜਾ ਖੇਡਾਂ ਦਾ ਇਹਨਾਂ ਨੇ ਸ਼ੁਰੂ ਕੀਤਾ ਹੈ, ਪਹਿਲਾਂ ਤਾਂ ਇਹਨਾਂ ਨੇ ਖੇਡ ਮੇਲਾ ਹੀ ਕਿਹਾ ਸੀ, ਪਰ ਫਿਰ ਬਾਅਦ ਦੇ ਵਿੱਚ ਖੇਡਾਂ ਵਤਨ ਪੰਜਾਬ ਦੀਆਂ ਕਰ ਦਿੱਤਾ। ਤਾਂ ਹੁਣ ਇਹ ਖੇਡ ਮੇਲਾ ਅੱਗੇ ਤੁਰੇਗਾ ਤਾਂ ਫਿਰ ਪਤਾ ਲੱਗੇਗਾ, ਕਿਉਂਕਿ 21 ਅਕਤੂਬਰ ਤੱਕ ਚੱਲਦੇ ਜਾਣਾ ਇਹਨੇ। ਬਲਾਕ ਪੱਧਰ ਦੇ ਮੁਕਾਬਲੇ, ਫਿਰ ਜ਼ਿਲ੍ਹਾ ਪੱਧਰ ਦੇ ਮੁਕਾਬਲੇ, ਫਿਰ ਰਾਜ ਪੱਧਰ ਦੇ ਮੁਕਾਬਲੇ। ਤਾਂ ਠੀਕ ਆ, ਕੁੱਲ ਮਿਲਾ ਕੇ ਕਹਿ ਸਕਦੇ ਹਾਂ ਕਿ ਇਹਨਾਂ ਨੇ ਅੱਛੀ ਸ਼ੁਰੂਆਤ ਕੀਤੀ ਆ, ਕਿਉਂਕਿ ਇਹੋ ਜਿਹਾ ਹਮਲਾ ਹੁਣ ਮਾਰਨਾ ਹੀ ਪੈਣਾ ਸੀ। ਵੈਸੇ ਤੁਹਾਨੂੰ ਯਾਦ ਹੋਏਗਾ ਕਿ ਮੇਰੇ ਖਿਆਲ ਦੇ ਨਾਲ ਅਕਾਲੀ ਰਾਜ ਦੇ ਵੇਲੇ 12 ਦੇ ਵਿੱਚ ਇਹਨਾਂ ਨੇ ਸ਼ਹੀਦ ਭਗਤ ਸਿੰਘ ਖੇਡਾਂ ਕਰਵਾਈਆਂ ਸਨ, ਪਰ ਉਸ ਤੋਂ ਬਾਅਦ ਉਹਨਾਂ ਨੂੰ ਲਗਾਤਾਰਤਾ ਨਹੀਂ ਦਿੱਤੀ ਜਾ ਸਕੀ ਸੀ। ਤਾਂ ਸਾਨੂੰ ਬੜਾ ਖਮਿਆਜ਼ਾ ਭੁਗਤਣਾ ਪਿਆ, ਕਿਉਂਕਿ ਸਾਡੀ ਜਿਹੜੀ ਇੱਕ ਤਾਂ ਸਪੋਰਟਸ ਪਾਲਿਸੀ ਸੀ ਬੜੀ ਨਖਿੱਧ ਸਾਬਤ ਹੋਈ, ਜਿਹਦੇ ਕਰਕੇ ਤੁਸੀਂ ਦੇਖੋਗੇ ਤਾਂ ਸਾਡਾ ਟੈਲੈਂਟ ਹਰਿਆਣੇ ਨੂੰ ਮੂਵ ਹੋ ਗਿਆ। ਹਰਿਆਣਾ ਲਗਾਤਾਰ ਵਧੀਆ ਪ੍ਰਦਰਸ਼ਨ ਕਰਦਾ। ਤੁਸੀਂ ਕਾਮਨਵੈਲਥ ਗੇਮ ਦੇਖ ਲਓ, 60-61 ਮੈਡਲ ਹੈ, 40% ਇਕੱਲੇ ਹਰਿਆਣੇ ਦੇ। ਸਾਡੇ ਪੱਲੇ ਕੀ ਹੈ ਝੁੱਗੇ ਚ? ਇੰਡੀਵਿਜੂਅਲੀ ਸਾਡੇ ਕੋਲ 4-5 ਮੈਡਲ ਨੇ।
ਟੀਮ ਗੇਮ ਦੇ ਵਿੱਚ ਜ਼ਰੂਰ ਅੱਛੀ ਪਰਫਾਰਮੈਂਸ ਹੈਗੀ ਆ, ਹਾਕੀ 'ਚ ਆ ਜਾਂ ਕ੍ਰਿਕਟ 'ਚ 2 ਕੁੜੀਆਂ ਸੀਗੀਆਂ ਸਾਡੀਆਂ, ਹੋਰ ਕੁਝ ਵੀ ਨਹੀਂ ਹੈਗਾ ਸਾਡੇ ਪੱਲੇ। ਕੀ ਆ, ਅਸੀਂ ਜਿਵੇਂ ਮਰਜ਼ੀ ਕਹੀ ਜਾਈਏ, ਇੱਥੇ ਸਾਡੀ ਜਿਹੜੀ ਹਾਕੀ ਟੀਮ ਆ ਉਹ ਕੁਆਲੀਫਾਈ ਨਹੀਂ ਕਰ ਸਕੀ ਨੈਸ਼ਨਲ ਚੈਂਪੀਅਨਸ਼ਿਪ ਵਾਸਤੇ। ਇਸ ਕਰਕੇ ਬਹੁਤ ਥੱਲੇ ਡਿੱਗਦੇ ਪਏ ਸਾ। ਇੱਕ ਤੇ ਪਾਲਿਸੀ ਵਧੀਆ ਲੈ ਕੇ ਆਉਣ, ਦੂਸਰਾ ਇਹ ਹੈ ਕਿ ਹਾਲੇ ਹੋਰ ਥੱਲੇ ਜਾਣ, ਹੋਰ ਥੱਲੇ ਸਕੂਲੀ ਪੱਧਰ ਤੇ ਸਕੂਲਾਂ ਦੇ ਵਿੱਚ ਜਿਹੜੇ ਹੁੰਦੇ ਨੇ ਫਿਜ਼ੀਕਲ ਦੇ ਟੀਚਰ, ਉਹ ਜ਼ਰੂਰ ਦੇ ਕੇ ਉਹਨਾਂ ਨੂੰ ਮਤਲਬ ਕਿ ਪੂਰਾ ਨਿਪੁੰਨ ਕਰਕੇ ਉੱਥੋਂ ਟੈਲੈਂਟ ਚੱਕ ਕੇ ਫਿਰ ਸੈਂਟਰ ਬਣਾਏ ਜਾਣ 5-5 7-7 ਪਿੰਡਾਂ ਪਿੱਛੇ, ਤਾਂ ਉੱਥੋਂ ਤਰਾਸ਼ ਕੇ ਟੈਲੈਂਟ ਜਿਹੜਾ ਅੱਗੇ ਤੋਰਿਆ ਜਾਵੇ, ਤਾਂ ਮੇਰੇ ਖਿਆਲ ਦੇ ਨਾਲ ਅੱਛੇ ਨਤੀਜੇ ਜ਼ਰੂਰ ਆਉਣਗੇ। ਪਰ ਇਹ ਨਹੀਂ ਹੈ ਤਾਮ ਝਾਮ ਤੋਂ ਇਲਾਵਾ ਅਮਲ ਜ਼ਰੂਰ ਕਰਵਾ। ਥੋੜੇ ਦਿਨ ਪਹਿਲਾਂ ਹਾਕੀ ਦੇ ਜਿਹੜੇ ਚੈਂਪੀਅਨ ਸੀ ਉਹਨਾਂ ਨੇ ਜਲੰਧਰ 'ਚ ਪ੍ਰੈਸ ਕਾਨਫਰੰਸ ਕੀਤੀ ਕਿ ਇਸ ਸਰਕਾਰ ਆਈ ਨੂੰ ਵੀ 5-6 ਮਹੀਨੇ ਹੋ ਗਏ ਆ, ਸਾਡਾ ਮਾਮਲਾ ਹਾਲੇ ਤੱਕ ਵੀ ਸਿਰੇ ਨਹੀਂ ਲੱਗਦਾ। ਤਾਂ ਅਮਲ ਜ਼ਰੂਰ ਕਰੋ, ਅਮਲ ਲਾਜ਼ਮੀ ਹੈ ਕਿ ਤੁਸੀਂ ਜੋ ਵੀ ਲਿਆਓਗੇ ਪਾਲਿਸੀ, ਜੋ ਵੀ ਖੇਡਾਂ ਵਾਸਤੇ ਕਰ ਰਹੇ ਹੋ, ਉਹ ਗੱਲਾਂ ਬਾਤਾਂ 'ਚ ਨਾ ਰਹਿ ਜਾਵੇ, ਹੇਠਲੇ ਪੱਧਰ ਤੇ ਖਿਡਾਰੀਆਂ 'ਚ ਉਹਦਾ ਲਾਭ ਜਿਹੜਾ ਹੈ ਜ਼ਰੂਰ ਜਾਣਾ ਚਾਹੀਦਾ। ਅੱਛੀ ਸ਼ੁਰੂਆਤ ਮੈਂ ਕਹਿ ਸਕਦਾ ਕਿ ਅੱਛੀ ਸ਼ੁਰੂਆਤ ਕੀਤੀ ਇਹਨਾਂ ਨੇ, ਪਰ ਇੱਕ ਚੀਜ਼ ਹੋਰ ਹੋਣੀ ਚਾਹੀਦੀ ਹੈ ਕਿ ਫਿਜ਼ੀਕਲੀ ਠੀਕ ਹੈ, ਫਿਟਨੈਸ ਸਾਡਾ ਇੱਕ ਕ੍ਰਾਂਤੀਕਾਰੀ ਕਦਮ ਹੋਣਾ ਚਾਹੀਦਾ, ਪਰ ਮੇਰਾ ਮੰਨਣਾ ਕਿ ਬੌਧਿਕਤਾ ਹੋਰ ਤਿੱਖੀ ਤੇ ਤੀਖਣ ਕਰਨ ਵਾਸਤੇ ਸਾਨੂੰ ਲਾਇਬ੍ਰੇਰੀ ਕਲਚਰ, ਪੁਸਤਕ ਕਲਚਰ, ਜਿਹਦੇ 'ਚ ਸਾਡਾ ਇਤਿਹਾਸ, ਜਿਹਦੇ 'ਚ ਸਾਡਾ ਅਮੀਰ ਸਾਹਿਤ, ਉਹ ਜ਼ਰੂਰ ਪਿੰਡਾਂ ਤੱਕ ਜਾਣਾ ਚਾਹੀਦਾ। ਇਹ ਵੀ ਇੱਕ ਯਤਨ ਜ਼ਰੂਰ ਕਰਨਾ ਚਾਹੀਦਾ। ਦੋਨੇ ਚੀਜ਼ਾਂ ਦਾ ਆਪਸ ਦੇ ਵਿੱਚ ਬੜਾ ਵੱਡਾ ਮੇਲ ਆ। ਸੋ ਇਹ ਸੁਮੇਲ ਬਣ ਜਾਏਗਾ ਨਾ ਬੌਧਿਕਤਾ ਦਾ ਤੇ ਸਰੀਰਕ ਤਾਕਤ ਦਾ, ਤਾਂ ਮੇਰੇ ਖਿਆਲ ਦੇ ਨਾਲ ਫਿਰ ਸਾਡਾ ਬੱਚਾ ਜਿਹੜਾ ਛੇਤੀ ਡੋਲੇਗਾ। ਜੀ ਬਿਲਕੁਲ, ਇਹ ਗੱਲ ਦੇ ਨਾਲ ਸਹਿਮਤ ਹਾਂ ਜੀ, ਬਿਲਕੁਲ, ਕਿਉਂਕਿ ਅੱਖਰ ਦਾ ਗਿਆਨ ਹੋਣਾ ਵੀ ਬਹੁਤ ਜ਼ਰੂਰੀ ਆ। ਅਗਲੀ ਖਬਰ ਦੇ ਵੱਲ ਵਧੀਏ ਮਿੰਟੂ ਜੀ, ਤੇ ਗੱਲ ਕਰੀਏ ਮੂਸੇ ਵਾਲੇ ਦੇ ਮਾਪਿਆਂ ਦੀ। ਉਹਨਾਂ ਨੇ ਹੁਣ ਸਰਕਾਰ ਨੂੰ ਸਿੱਧਾ ਨਿਸ਼ਾਨੇ ਤੇ ਲੈਣਾ ਜਿਹੜਾ ਉਹ ਸ਼ੁਰੂ ਕਰ ਦਿੱਤਾ ਜੀ। ਅੱਜ ਦੇਖੋ, ਇਹ ਸਾਫ਼ ਸੀਗਾ ਕਿ ਕੁਝ ਦਿਨ ਉਹਨਾਂ ਨੇ ਕੁਝ ਹਫ਼ਤੇ ਟਾਈਮ ਦਿੱਤਾ, ਸਰਕਾਰ ਦੇ ਨਾਲ ਚੱਲੇ, ਕੋਆਪਰੇਟ ਜਿਹਨੂੰ ਆਪਾਂ ਕਹਿ ਦਿੰਦੇ ਕਿ ਫਲਾਣਾ ਬੰਦਾ ਜੀ ਸਹਿਯੋਗ ਕਰ ਰਿਹਾ ਹੈ, ਉਹਨਾਂ ਨੇ ਕੀਤਾ। ਪਰ ਇਹ ਹੈ ਨਾ ਕਿ ਹੁਣ ਜਦੋਂ ਕੁਝ ਚੀਜ਼ਾਂ ਉਹਨਾਂ ਦੀ ਆਸ ਦੇ ਮੁਤਾਬਕ ਨਹੀਂ ਸਹੀ ਜਾਣਗੀਆਂ ਤਾਂ ਫਿਰ ਉਹ ਬੋਲਣਗੇ। ਕੁਝ ਇਹਨਾਂ ਦੇ ਬੰਦੇ ਤੁਹਾਨੂੰ ਪਤਾ ਹੀ ਆ, ਬੜੇ ਹੋਛੇ ਕਿਸਮ ਦੇ ਬੰਦੇ ਹੈਗੇ ਆ। ਤਾਂ ਤੁਸੀਂ ਦੇਖਿਆ ਹੋਣਾ ਕਿ ਸਿੱਧੂ ਮੂਸੇਵਾਲੇ ਦਾ ਜਦੋਂ ਕੈਂਡਲ ਮਾਰਚ ਨਿਕਲਿਆ, ਸਿੱਧੂ ਮੂਸੇਵਾਲੇ ਦਾ ਤਾਂ ਕੀ ਕਹਿਣਾ ਹੈ ਵਿਚਾਰੇ ਦਾ, ਮੂਸੇਵਾਲੇ ਵਾਸਤੇ ਜਿੱਦਣ ਕੈਂਡਲ ਮਾਰਚ ਕੱਢਿਆ ਉਦੋਂ ਵੀ ਉਹਦੇ ਪਿਤਾ ਨੇ ਇੱਕ ਸਕਰੀਨਸ਼ਾਟ ਵਿਖਾਇਆ ਸੀਗਾ ਕਿ ਵੇਖੋ ਇਹ ਬੰਦਾ ਕਿਸ ਤਰ੍ਹਾਂ ਦੀ ਟਿੱਪਣੀ ਕਰ ਰਿਹਾ, ਮਤਲਬ ਕਿ ਖੁਸ਼ੀ ਮਨਾ ਰਿਹਾ ਜਾਂ ਪ੍ਰਿਯਵਰਤ ਫੌਜੀ ਦਾ ਕੁਝ ਜ਼ਿਕਰ ਕਰ ਰਿਹਾ, ਕਿਲ ਟੋਪੀ ਵਾਲਾ ਕਹਿ ਕੇ ਕੁਝ ਇਸ ਤਰ੍ਹਾਂ ਦੀ ਉਹਦੀ ਕਮੈਂਟ ਦਿਖਾਈ ਜਾ ਰਹੀ ਸੀ ਜੀ। ਅੱਛਾ, ਉਸ ਦਿਨ ਹੀ ਪਤਾ ਲੱਗ ਗਿਆ ਸੀਗਾ ਕਿ ਇਹ ਮਾਮਲਾ ਜਿਹੜਾ ਨਾ ਉਹ ਆਉਣ ਵਾਲੇ ਦਿਨਾਂ 'ਚ ਹੋਰ ਖੁੱਲੇਗਾ, ਕਿਉਂਕਿ ਜਿੰਨਾ ਉਹਨਾਂ ਨੇ ਪਰਦਾ ਰੱਖਣਾ ਸੀਗਾ ਜਾਂ ਸਰਕਾਰ ਦਾ ਬਚਾਅ ਕਰਨਾ ਸੀ ਉਹ ਕਰ ਦਿੱਤਾ। ਤਾਂ ਜਦੋਂ ਇਸ ਤਰ੍ਹਾਂ ਦਾ ਹੁੰਦਾ ਹੈ ਕਿਤੇ ਵੀ, ਮਤਲਬ ਕਿ ਥੋੜਾ ਉਹਨਾਂ ਦਾ ਦਰਦ ਛਲਕਦਾ ਹੈ। ਕਿਆ ਵੇਖੋ ਇਹਨਾਂ ਦੇ ਬੰਦਿਆਂ ਦੀਆਂ ਕਰਤੂਤਾਂ, ਤੇ ਇਹਨਾਂ ਨੇ ਕੀ ਕੀਤਾ, ਇਹਨਾਂ ਨੇ ਇਹ ਕੀਤਾ ਕਿ ਚੱਕ ਕੇ ਇਸੇ ਬੰਦੇ ਨੂੰ ਐਡਵੋਕੇਟ ਜਨਰਲ ਦੀ ਟੀਮ ਦੇ ਵਿੱਚ ਸੈੱਟ ਕਰ ਦਿੱਤਾ, ਜਿਹੜਾ ਕਿ ਮਤਲਬ ਕਿ ਉਹ ਕਮੈਂਟ ਬਾਜ਼ ਸੀਗਾ। ਤਾਂ ਇਹ ਨਿਸ਼ਾਨਾ, ਪਹਿਲਾ ਨਿਸ਼ਾਨਾ ਐਸਾ ਸੀਗਾ ਜਿਹੜਾ ਕਿ ਸਿਰਫ ਆਮ ਆਦਮੀ ਪਾਰਟੀ ਤੇ ਹੀ ਨਹੀਂ, ਇਨਡਾਇਰੈਕਟਲੀ ਆਪਾਂ ਕਹਿ ਸਕਦੇ ਹਾਂ ਕਿ ਸਿੱਧਾ ਸਰਕਾਰ ਤੇ ਸੀਗਾ ਕਿ ਸਰਕਾਰ ਕਿਸ ਤਰ੍ਹਾਂ ਚੱਲ ਰਹੀ ਹੈ। ਤਾਂ ਦੂਜੀ ਚੀਜ਼ ਜਿਹੜੀ ਹੈ ਕਿ ਹੁਣ ਇਹਨਾਂ ਦੇ ਮਾਤਾ ਜੀ ਨੇ ਵੀ ਇਹੀ ਗੱਲ ਕਹੀ ਹੈ ਕਿ ਸਿਕਿਉਰਿਟੀ ਲੀਕ ਕਰਨ ਵਾਲੇ ਨੂੰ ਜਿਹੜਾ ਹੈ ਉਹ ਵੱਡੇ ਅਹੁਦੇ ਤੇ ਬਿਠਾਇਆ। ਇਹ ਤੁਸੀਂ ਹੁਣ ਇਹਦਾ ਮਤਲਬ ਤੁਸੀਂ ਸਮਝ ਸਕਦੇ ਹੋ ਕਿ ਕਿਹਨਾਂ ਨੂੰ ਕਹਿ ਰਹੇ ਨੇ ਜਾਂ ਕਿਸ ਵੇ ਨਾਲ ਕਹਿ ਰਹੇ ਨੇ। ਤਾਂ ਨਾਲ ਇਹ ਵੀ ਹੈ ਕਿ ਜਿਸਨੇ ਸਿੱਧੂ ਦੀ ਮੌਤ ਦਾ ਮਖੌਲ ਉਡਾਇਆ ਸੀ, ਪ੍ਰਿਯਵਰਤ ਫੌਜੀ ਟੋਪੀ ਵਾਲਾ ਕਿਲ, ਇਸ ਤਰ੍ਹਾਂ ਕਹਿ ਕੇ ਕਿ ਉਹਨੂੰ ਵੀ ਵਕੀਲ ਦੇ ਪੈਨਲ ਸ਼ਾਮਲ ਕਰ ਲਿਆ। ਤੇ ਕਹਿਣ ਦਾ ਮਤਲਬ ਹੈ ਕਿ ਦੇਖੋ ਇਹੀ ਗੱਲ ਨੇ, ਇਹੀ ਗੱਲਾਂ ਬਾਤਾਂ ਨੇ ਜਿਹੜੀਆਂ ਕਿ ਸਾਫ਼ ਕਰਦੀਆਂ ਕਿ ਹੁਣ ਆਉਣ ਵਾਲੇ ਦਿਨਾਂ ਦੇ ਵਿੱਚ ਜਿਵੇਂ ਜਿਵੇਂ ਸਮਾਂ ਬੀਤੇਗਾ ਤਾਂ ਇਸ ਤਰ੍ਹਾਂ ਪਰਿਵਾਰ ਖੁੱਲੇ ਰੂਪ ਦੇ ਵਿੱਚ ਸਰਕਾਰ ਦੀ ਮੁਖਾਲਫਤ ਕਰੇਗਾ, ਵਿਰੋਧਤਾ ਕਰੇਗਾ। ਔਰ ਇਹ ਵੀ ਹੋ ਸਕਦਾ ਹੈ ਕਿ ਜਿਸ ਤਰ੍ਹਾਂ ਕਿਆਸ ਤਰ੍ਹਾਂ ਆਪਾਂ ਲਾਉਣੇ ਵੀ ਆ ਤੇ ਜਿਸ ਤਰ੍ਹਾਂ ਦੇ ਕਈ ਵਾਰ ਸੰਕੇਤ ਵੀ ਮਿਲਦੇ ਆ ਕਿ ਹੋ ਸਕਦਾ ਕਿ ਸੜਕੀ ਸੰਘਰਸ਼ ਵੀ ਵੇਖਣ ਨੂੰ ਮਿਲ ਜਾਵੇ ਇਸ ਮਾਮਲੇ 'ਚ, ਕਿਉਂਕਿ ਉਹਨਾਂ ਦੀਆਂ ਕੁਝ ਡਿਮਾਂਡਾਂ ਨੇ, ਜਿਵੇਂ ਬੰਦੇ ਫੜ ਕੇ ਲਿਆਓ ਜਿਹੜੇ ਬਾਹਰ ਬੈਠੇ ਆ, ਮੁੱਖ ਸਾਜ਼ਿਸ਼ ਕਰਤਾ ਦੱਸੋ ਕੌਣ ਆ, ਇੰਡਸਟਰੀ ਦੇ ਕਿਹੜੇ ਕਿਹੜੇ ਬੰਦੇ ਸ਼ਾਮਲ ਨੇ। ਤਾਂ ਉਹ ਸਾਰੀਆਂ ਚੀਜ਼ਾਂ ਪੋਸੀਬਲ ਨਹੀਂ ਹੈ ਕਿ ਸਰਕਾਰ ਕਰ ਦੋਗੀ, ਜਦ ਹੀ ਕਰ ਦੂਗੀ।
ਜੀ ਉਹ ਕਈ ਮੰਦਾ ਤੇ ਉਹਨਾਂ ਦੀ ਮੈਨੂੰ ਲੱਗਦਾ ਕਿ ਸੰਤੁਸ਼ਟੀ ਇਹ ਨਹੀਂ ਕਰਵਾ ਸਕਣਗੇ। ਗੱਲ ਜਿਹੜੀ ਆ ਹੌਲੀ ਹੌਲੀ ਵਧੇਗੀ, ਕਿਉਂਕਿ ਇੱਕ ਹੋਰ ਵੀ ਹੈ, ਸਿੱਧੂ ਮੂਸੇਵਾਲਾ ਜਾਂ ਉਹਦਾ ਪਰਿਵਾਰ ਟੱਬਰ ਹੈ ਜਿਹੜਾ, ਉਹ ਕਾਂਗਰਸੀ ਆ। ਤਾਂ ਹੌਲੀ ਹੌਲੀ ਦੇਖੋ, ਮੌਤ ਤੇ ਰਾਜਨੀਤੀ ਤਾਂ ਕਦੇ ਨਹੀਂ ਹੋਣੀ ਚਾਹੀਦੀ ਕਿਸੇ ਜੀ ਦਿਨ ਤੇ, ਬਿਲਕੁਲ ਬਿਲਕੁਲ ਪਰ ਮੌਤ ਤੋਂ ਬਾਅਦ ਦੇ ਜਿਸ ਤਰ੍ਹਾਂ ਦੇ ਹਾਲਾਤ ਬਣਨਗੇ, ਫਿਰ ਰਾਜਨੀਤੀ ਆਪਣੇ ਆਪ ਹੋਣੀ ਸਟਾਰਟ ਹੋ ਜਾਏਗੀ। ਪ੍ਰਵੀਨ ਜੀ, ਇਹ ਇੱਕ ਸਪਸ਼ਟ ਸਾਡੇ ਇੱਥੇ ਬਿਲਕੁਲ ਸੱਚ ਹੈ, ਸਿੱਧਾ ਸਾਦਾ ਸੱਚ ਹੈ ਕਿ ਰਾਜਨੀਤੀ ਆਪਣੇ ਆਪ ਹੀ ਹੋਣੀ ਸਟਾਰਟ ਹੋ ਜਾਂਦੀ ਹੈ। ਤਾਂ ਉਹ ਜ਼ਰੂਰ ਹੈ, ਕਿਉਂਕਿ ਸਿੱਧੂ ਮੂਸੇਵਾਲੇ ਦਾ ਟੱਬਰ ਜਿਹੜਾ ਕਾਂਗਰਸੀ ਹੈ, ਸੋ ਇਸ ਕਰਕੇ ਲੱਗਦਾ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਸਰਕਾਰ ਤੇ ਕਾਫੀ ਨਿਸ਼ਾਨੇ ਕੱਸੇ ਜਾਣਗੇ। ਔਰ ਜਿਵੇਂ ਉਹਨਾਂ ਦੇ ਮਾਤਾ ਜੀ ਨੇ ਕਿਹਾ ਕਿ ਸਿਕਿਉਰਿਟੀ ਦੀ ਖਬਰ ਲੀਕ ਕਰਨ ਵਾਲਾ ਵੱਡੇ ਅਹੁਦੇ ਤੇ ਬਿਠਾ ਦਿੱਤਾ ਗਿਆ, ਉਹਨਾਂ ਦਾ ਨਿਸ਼ਾਨਾ ਜਿੱਥੇ ਹੈ ਤਾਂ ਉਹ ਮਤਲਬ ਕਿ ਕਿਤੇ ਨਾ ਕਿਤੇ ਸਾਫ਼ ਕਰਦਾ ਹੈ ਕਿ ਅਸਲ ਦੇ ਵਿੱਚ ਉਹਨਾਂ ਦੇ ਮਨ ਅੰਦਰ ਇਹ ਟੀਸ ਹੈ ਅੱਜ ਵੀ, ਕਿ ਜਿਹੜੀ ਉਹ ਸਿਕਿਉਰਿਟੀ ਵਾਲੀ ਖਬਰ ਗਈ ਹੈ, ਤੇ ਉਸੇ ਤਰ੍ਹਾਂ ਹੀ ਜਿਹੜੇ ਚੈਨਲਾਂ ਨੇ ਚਲਾਈ ਖਬਰ, ਤੇ ਮੁੜ ਕੇ ਉਹੀ ਕਹਿੰਦੇ ਕਿ ਜੀ ਗੋਲਡੀ ਨੇ ਉੱਥੋਂ ਮੈਸੇਜ ਕੀਤਾ ਕਿ ਉਹ ਚੱਕ ਦਿਓ ਕੰਮ, ਉਹਦੀ ਸਿਕਿਉਰਿਟੀ ਹਟਾ ਦੇਗੇ। ਉਹੀ ਚੈਨਲ ਕਹਿ ਰਿਹਾ ਜਿਹਨੇ ਸਵੇਰੇ 8:30 ਵਜੇ ਖਬਰ ਚਲਾਈ ਸਭ ਤੋਂ ਪਹਿਲਾਂ, ਜਿਹੜਾ ਪੰਜਾਬ 'ਚ ਸਭ ਤੋਂ ਜ਼ਿਆਦਾ ਦੇਖਿਆ ਜਾਂਦਾ, ਉਹੀ ਆਪਣੇ ਮੂੰਹੋਂ ਇਹ ਗੱਲ ਕਹਿ ਰਿਹਾ। ਤਾਂ ਕਹਿਣ ਦਾ ਮਤਲਬ ਇਹ ਹੈ ਕਿ ਇਸ ਤਰ੍ਹਾਂ ਦੀ ਤੁਸੀਂ ਵਿਰੋਧਾਭਾਸ ਵਾਲੀ ਰਿਪੋਰਟਿੰਗ ਹੀ ਨਹੀਂ, ਤਾਂ ਉਹ ਕਿਤੇ ਨਾ ਕਿਤੇ ਟੀਸ ਵੀ ਉਸ ਚੀਜ਼ ਦੀ ਉਹਨਾਂ ਦੇ ਮਨ ਦੇ ਵਿੱਚ ਵੇਖੀ ਜਾ ਸਕਦੀ ਹੈ। ਜੀ ਬਿਲਕੁਲ। ਅਗਲੀ ਖਬਰ ਦੇ ਵੱਲ ਵਧੀਏ ਮਿੰਟੂ ਜੀ, ਤੇ ਗੱਲ ਕਰੀਏ ਸਨੀ ਦਿਓਲ ਦੀ। ਗੈਰ ਹਾਜ਼ਰ MP ਦੀਆਂ ਨਾਕਾਮੀਆਂ ਤੇ ਹੁਣ ਕੇਂਦਰੀ ਮੰਤਰੀ ਪਰਦੇ ਪਾ ਰਹੇ ਨੇ ਜੀ। ਕਿੰਨੇ ਕੁ ਪਰਦੇ ਪਾ ਲੈਣਗੇ, ਇਹਦੀਆਂ ਤੇ ਨਾਕਾਮੀਆਂ ਹੈ ਹੀ ਬਹੁਤ ਨੇ। ਇਹ ਦੇਖੋ, ਸਿੱਧੂ ਮੂਸੇਵਾਲਾ, ਜਿਵੇਂ ਕਹ ਲੋ ਦੀਪ ਸਿੱਧੂ, ਇਹ ਬੰਦੇ ਠੀਕ ਆ, ਚਲੋ ਕੋਈ ਸਹਿਮਤ ਹੋਵੇ, ਪਰ ਫਿਰ ਵੀ ਜਿਹੜੇ ਪੰਜਾਬੀ ਨੇ, ਪੰਜਾਬੀ ਆਰਟਿਸਟ ਜਿਹੜੇ ਆ, ਉਹ ਕੁਝ ਜੇ ਰਾਜਨੀਤੀ 'ਚ ਵੀ ਆ ਜਾਣਗੇ ਤਾਂ ਕੁਝ ਵੱਖਰਾ ਜ਼ਰੂਰ ਸੋਚਣਗੇ, ਵੱਖਰਾ ਜ਼ਰੂਰ ਸੋਚਣਗੇ। ਤਾਂ ਇੱਥੇ ਤਾਂ ਉਹ ਬੰਬੇ ਤੋਂ ਆਇਆ ਹੈ, ਤੇ ਇਹ ਵੀ ਪੰਜਾਬੀ ਵੈਸੇ, ਪਰ ਇਹ ਬੰਬੇ ਤੋਂ ਆਇਆ, ਪਰ ਇਹਦੇ 'ਚ ਪੰਜਾਬੀਆਂ ਵਾਲਾ ਤਾਂ ਕੋਈ ਲੱਛਣ ਹੈ ਹੀ ਨਹੀਂ ਸੀਗਾ। ਕੋਈ ਮਤਲਬ ਸਾਡੇ ਸੰਕਟ ਦੀ ਸਮਝ ਨਹੀਂ ਹੈ, ਕੋਈ ਸਾਡੇ ਇੱਥੋਂ ਦੇ ਜੋ ਸਾਡੇ ਨਾਲ ਧੱਕੇ ਵਿਤਕਰੇ ਉਹਨਾਂ ਬਾਰੇ ਕੋਈ ਜਾਣਕਾਰੀ ਹੋਵੇ ਵੀ ਤੇ ਮੀਸਣਾ ਪਾਣਿਆ, ਕੁਛ ਹੈ ਹੀ ਨਹੀਂ, ਕੋਈ ਰਚਿਆ ਮਿਚਿਆ ਹੀ ਨਹੀਂ ਬੰਦਾ। ਜਿੱਤ ਗਿਆ ਬਸ, ਠੀਕ ਠਾਕ ਆ, ਸਨੀ ਦਿਓਲ ਜਿੱਤ ਗਿਆ। ਉਸ ਤੋਂ ਬਾਅਦ ਤੁਸੀਂ ਦੇਖਿਆ ਹੀ ਆ, ਕਦੇ ਉਹ ਆਪਦੇ ਨਾਲ ਦੇ ਸਹਾਇਕ ਨੂੰ ਕਹਿੰਦਾ ਜੀ ਇਹ ਤੁਹਾਡਾ MP ਹੁਣ ਕੰਮ ਘਰੇ ਕਰਾਇਆ ਕਰੇਗਾ, ਕਦੇ ਉਹ ਸ਼ਿਮਲੇ ਮੁੜ ਜਾਂਦਾ, ਕਦੇ ਕਿਤੇ। ਤਾਂ ਹੁਣ ਇਹ ਤੁਰੇ ਫਿਰਦੇ ਨੇ। ਵੈਸੇ ਭਾਰਤੀ ਜਨਤਾ ਪਾਰਟੀ ਹੁਣ ਕਹੇ ਜਾਂ ਨਾ ਕਹੇ, ਇਹ ਤੇ ਗੱਲਾਂ ਹੁੰਦੀਆਂ ਨੇ ਪ੍ਰਵੀਨ ਜੀ, ਰਾਜਨੀਤਿਕ ਜਿਹੜੀਆਂ ਹੱਥ ਕੰਡੇ ਵਾਲੀਆਂ, ਇਹ ਮੰਨਣ ਜਾਂ ਨਾ ਮੰਨਣ। ਹੁਣ ਜਿਵੇਂ ਬੀਬੀ ਲੇਖੀ ਹੈ, ਉਹ ਆ ਕੇ ਗੱਲ ਕਹੀ ਜਾਂਦੀ ਹੈ, ਉਹ ਬੀਬੀ ਲੇਖੀ ਕੇਂਦਰੀ ਵਜ਼ੀਰ ਹੈ, ਕਿ ਦੇਖੋ ਸਨੀ ਦਿਓਲ ਨੇ ਕੰਮ ਬੜੇ ਕਰਾਏ ਆ, ਭਾਵੇਂ ਆਇਆ ਨਹੀਂ, ਕੀ ਕਿੱਡੀ ਕੋਈ ਗੱਲ ਆ। ਤੇ ਮਤਲਬ ਕਿ ਤੁਸੀਂ ਅੰਬ ਖਾਣੇ ਆ, ਤੁਸੀਂ ਗਿਟਕਾ ਤੋਂ ਕੀ ਲੈਣਾ। ਏਦਾਂ ਦੀ ਪਰਦਾਪੋਸ਼ੀ ਜੀ ਹੋ ਰਹੀ ਆ, ਏਦਾਂ ਦੀ ਲੀਪਾ ਪੋਚੀ ਹੋ ਰਹੀ ਆ ਕਿ ਸਨੀ ਦਿਓਲ ਨੇ ਕੰਮ ਬੜੇ ਕਰਵਾਏ ਨੇ ਜੀ। ਕਿਹੜੇ ਕੰਮ ਕਰਵਾਏ ਨੇ? ਤੁਸੀਂ ਗੁਰਦਾਸਪੁਰੀ ਹੋ, ਕਿਸੇ ਨੂੰ ਪੁੱਛ ਲਓ ਕਿਹੜੇ ਕਿਹੜੇ ਵੱਡੇ ਪ੍ਰੋਜੈਕਟ ਲੈ ਆਇਆ ਸਨੀ ਦਿਓਲ। ਸੰਸਦ 'ਚ ਤਾਂ ਹਾਜ਼ਰੀ ਨਹੀਂ ਹੈ, ਆਪਣੇ ਹਲਕੇ 'ਚ ਤਾਂ ਹਾਜ਼ਰੀ ਨਹੀਂ ਹੈ, ਪੰਜਾਬ ਦੇ ਵੱਡੇ ਕਿਸੇ ਮੁੱਦੇ ਤੇ ਤਾਂ ਹਾਜ਼ਰੀ ਨਹੀਂ ਹੈ, ਦੇਸ਼ ਦੇ ਵਿੱਚ ਤਾਂ ਹਾਜ਼ਰੀ ਨਹੀਂ ਹੈ। ਹੁਣ ਦੱਸਦੇ ਆ, ਕਹਿੰਦੇ ਕਿ ਇਲਾਜ ਕਰਵਾਉਣ ਵਾਸਤੇ ਅਮਰੀਕਾ ਆਇਆ ਇੱਥੇ। ਕਹਿੰਦਾ ਭਾਵੇਂ ਉਹ ਕਿ ਹਿਸਾਬ ਲਾ ਲਓ ਕਿ ਮੈਂਬਰ ਉਹਨੇ ਤਾਂ ਦੁਬਾਰਾ ਬਣਨਾ ਨਹੀਂ ਹੈ, ਤੇ ਨਾ ਹੀ ਇਹਨਾਂ ਨੇ ਦੁਬਾਰਾ ਉਹਨੂੰ ਟਿਕਟ ਦੇਣੀ ਹੈ। ਉਹਦੀ ਜਗ੍ਹਾ ਤੇ ਕੇਂਦਰੀ ਵਜ਼ੀਰ ਆ ਕੇ ਗੱਲਾਂ ਕਰ ਰਿਹਾ। ਇੱਥੇ ਤੇ ਮੈਂਬਰ ਪਾਰਲੀਮੈਂਟ ਦਾ ਬਣਦਾ ਨਾ ਹੱਕ, ਕਿ ਹਾਂ ਬਈ ਉਹਨੇ ਕੰਮ ਕੀਤੇ ਆ, ਉਹਦੇ ਪਰਿਵਾਰ 'ਚ ਕੋਈ ਬੰਦਾ ਆ ਜਾਵੇ। ਆਹੀ ਹੁੰਦਾ ਹੈ ਨਾ, ਜੇ ਕੋਈ ਬਿਮਾਰ ਸ਼ੁਮਾਰ ਵੀ ਹੋ ਗਿਆ, ਆਪਾਂ ਕਿਸੇ ਨੂੰ ਇਹ ਤਾਂ ਨਹੀਂ ਕਹਿ ਸਕਦੇ ਕਿ ਕੋਈ ਬਿਮਾਰ ਨਾ ਹੋਵੇ। ਜੇ ਬਿਮਾਰ ਸ਼ੁਮਾਰ ਹੋ ਗਿਆ ਤਾਂ ਆਪਾਂ ਕਹਿੰਦੇ ਕਿ ਉਹਦਾ ਕੋਈ ਫੈਮਿਲੀ ਮੈਂਬਰ ਆ ਕੇ ਨਾ ਸਾਰੀਆਂ ਗੱਲਾਂ ਦਾ ਆ ਕੇ ਜ਼ਿਕਰ ਕਰਦਾ, ਹਵਾਲਾ ਦਿੰਦਾ ਕਿ ਜੀ ਅਸੀਂ ਇਹ ਸਾਰੇ ਕੰਮ ਕੀਤੇ ਨੇ। ਤਾਂ ਖੈਰ ਹੁਣ ਇਸ ਮਾਮਲੇ ਦੇ ਵਿੱਚ ਇੱਕ ਵੱਖਰੀ ਚੀਜ਼ ਜਿਹੜੀ ਹੈ ਉਹ ਇਹ ਹੈ ਕਿ ਬਈ ਮਾਮਲਾ ਜਿਹੜਾ ਹੈ ਨਾ, ਉਹ ਕੁਝ ਇਸ ਕਿਸਮ ਦਾ ਹੋ ਗਿਆ ਹੈ ਕਿ ਭਾਰਤੀ ਜਨਤਾ ਪਾਰਟੀ ਦੇ ਜਿਹੜੇ 3-4 ਵਜ਼ੀਰ ਨੇ, ਉਹ ਇੱਥੇ ਲਗਾਤਾਰ ਆਪਣੀਆਂ ਸਰਗਰਮੀਆਂ ਵਧਾ ਰਹੇ ਆ। ਕੋਈ ਦਲਿਤ ਦੇ ਘਰ ਖਾਣਾ ਖਾ ਰਿਹਾ, ਵੇਖ ਲਓ, ਕਿਸੇ ਨੂੰ ਪਤਾ ਹੀ ਨਹੀਂ ਕੰਨੂ ਖਾਨੀ। ਕੋਈ ਜਾ ਕੇ ਉਦਯੋਗ ਪਤੀਆਂ ਨਾਲ ਗੱਲਬਾਤ ਕਰ ਰਿਹਾ, ਕਿਸੇ ਨੂੰ ਕੋਈ ਕੰਨੀ ਖਬਰ ਨਹੀਂ ਹੈ। ਕੋਈ ਹੇਠਲੇ ਪੱਧਰ ਤੇ ਜਾ ਕੇ ਕੈਡਰ ਆਪਣੇ ਨੂੰ ਸਰਗਰਮ ਕਰ ਰਿਹਾ ਕਿ ਆ ਜਿਹੜੇ ਹੁੰਦੇ ਆ, ਜਿਵੇਂ ਆਪਾਂ ਵੇਖਦੇ ਆ ਨਾ ਸ਼ਹਿਰਾਂ ਦੇ ਵਿੱਚ, ਉਹ ਕਦੇ ਵੀ
ਹੀਰੋ ਨਹੀਂ ਹੁੰਦੇ, ਅਖਬਾਰਾਂ 'ਚ ਉਹਨਾਂ ਦੀਆਂ ਫੋਟੋਆਂ ਨਹੀਂ ਛਪਦੀਆਂ, ਨਾ ਸਪੀਚਾਂ ਆਉਂਦੀਆਂ, ਪਰ ਉਹ ਆਪਣੀ ਪਾਰਟੀ ਵਾਸਤੇ ਬਹੁਤ ਹਾਰਡ ਵਰਕ ਕਰਦੇ ਆ। ਜੀ ਜੀ, ਕੋਈ ਸਾਈਕਲ ਤੇ ਕਰਦਾ ਹੈ, ਕੋਈ ਪੈਦਲ ਕਰਦਾ ਹੈ, ਕੋਈ ਸਕੂਟਰ ਤੇ ਕਰਦਾ ਹੈ। ਐਸੇ ਬੰਦਿਆਂ ਨੂੰ ਲੱਭ ਲੱਭ ਕੇ ਜੋੜਿਆ ਜਾ ਰਿਹਾ ਹੈ ਦੂਸਰੀਆਂ ਪਾਰਟੀਆਂ ਤੋਂ ਜਿਹੜੇ ਨਿਰਾਸ਼ ਹੋਏ ਨੇ। ਤਾਂ ਤੁਸੀਂ ਸਮਝੋ ਕਿ ਸਰਗਰਮੀ ਇਕੱਲੀ ਇਹ ਨਹੀਂ ਹੈ ਕਿ ਜਿਹੜੀ ਸਾਨੂੰ ਮੀਡੀਆ 'ਚ ਦਿਖਦੀ ਹੈ। ਇੱਕ ਸਰਗਰਮੀ ਉਹ ਆ ਜਿਹੜੀ ਬਹੁਤ ਹਟਵੀਂ ਪਰਦੇ ਦੇ ਪਿੱਛੇ ਹੋ ਰਹੀ ਹੈ ਜੀ। ਤੇ ਖਾਸ ਤੌਰ ਤੇ ਨਰਿੰਦਰ ਮੋਦੀ ਨੇ ਇੱਕ ਸਟ੍ਰੈਟਜੀ ਮੇਰੇ ਖਿਆਲ ਦੇ ਨਾਲ ਕਰ ਲਈ ਹੈ ਕਿ ਪੰਜਾਬ ਇਹ ਨਹੀਂ ਹੈ ਕਿ ਉਹਨਾਂ ਨੂੰ ਇੱਥੋਂ 50-60 ਕੋਈ ਮੈਂਬਰ ਪਾਰਲੀਮੈਂਟ ਮਿਲਣੇ ਆ। ਹਾਂਜੀ, ਇੱਥੇ ਤਾਂ ਕੁਝ ਵੀ ਨਹੀਂ ਹੈਗਾ ਜੀ ਜੀ। ਪਰ ਇਹ ਆ ਕਿ ਪੰਜਾਬ ਨੂੰ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਆਪਣੇ ਨਾਲ ਵਿਖਾਉਣਾ, ਇਹ ਟੀਚਾ ਹੈ ਕਿ ਸਿੱਖ ਮੇਰੇ ਨਾਲ ਨੇ। ਜੀ, ਮੇਨ ਗੱਲ ਇਹ ਆ ਕਿ ਸਿੱਖ ਮੇਰੇ ਨਾਲ ਨੇ। ਇਹੀ ਕਾਰਨ ਹੈ ਕਿ ਸਿੱਖਾਂ ਦੇ ਲੀਡਰ ਇਕਬਾਲ ਸਿੰਘ ਲਾਲਪੁਰਾ, ਸਿੱਖਾਂ ਦੇ ਲੀਡਰ ਭਾਜਪਾ 'ਚ ਸਿੱਖਾਂ ਦੇ ਲੀਡਰ ਜਿਹੜੇ ਤਾਂ ਉਹਨਾਂ ਨੂੰ ਉਭਾਰਿਆ ਗਿਆ, ਉਹਨਾਂ ਦਾ ਉਭਾਰ ਬਹੁਤ ਤੇਜ਼ੀ ਨਾਲ ਹੋਇਆ। ਫਿਰ ਦੂਜੀ ਗੱਲ ਹੈ ਕਿ ਹੁਣ ਸੁਨੀਲ ਜਾਖੜ ਨੂੰ ਮੇਰੇ ਖਿਆਲ ਦੇ ਨਾਲ ਅੱਗੇ ਲਾ ਦਿੱਤਾ ਜਾਏਗਾ। ਕਿਉਂਕਿ ਉਹ ਹਿੰਦੂ ਚਿਹਰਾ ਵੀ ਹੈ ਤੇ ਜੱਟ ਚਿਹਰਾ ਵੀ, ਸਿੱਖ ਵੀ ਆ ਗਿਆ। ਔਰ ਇਸੇ ਤਰ੍ਹਾਂ ਮੈਂ ਜਿਵੇਂ ਤੁਹਾਨੂੰ ਕਿਹਾ ਕਿ ਦਲਿਤਾਂ ਦੇ ਘਰੇ ਖਾਣੇ ਖਾਦੇ ਜਾ ਰਹੇ ਨੇ ਜਾ ਕੇ, ਦਲਿਤ ਵਰਗ ਨੂੰ ਸਾਧਨ ਦਾ ਯਤਨ ਹੈ। ਤਾਂ ਆਫ ਦੀ ਰਿਕਾਰਡ ਭਾਰਤੀ ਜਨਤਾ ਪਾਰਟੀ ਦੇ ਵੱਡੇ ਆਗੂਆਂ ਨਾਲ ਜੇ ਗੱਲ ਕਰੀਏ ਤਾਂ ਕਹਿੰਦੇ ਤੁਸੀਂ ਗਾਹ ਪੈਂਦਾ ਦੇਖਿਓ, ਇੱਥੇ ਗਾਹ ਪਾ ਦਿਆਂਗੇ। ਉਹ ਪਤਾ ਨਹੀਂ ਕਿਹੜੇ ਕੌਨਫੀਡੈਂਸ ਨਾਲ ਕਿੱਥੋਂ ਕਹਿ ਰਹੇ ਨੇ, ਉਹ ਕਿਸ ਤਰ੍ਹਾਂ ਸਾਰਾ ਕੁਝ ਸੋਚ ਰਹੇ ਨੇ। ਪਰ ਮੇਰੇ ਸਾਹਮਣੇ ਹਜੇ ਵੀ ਸਵਾਲ ਆ ਕਿ ਕੀ ਪਿੰਡਾਂ ਦੇ ਵਿੱਚ ਇਹਨਾਂ ਦੀ ਪੈਂਟ ਬਣ ਪਾਏਗੀ? ਔਰ ਜਿਹੜੇ ਇਸ ਤਰ੍ਹਾਂ ਦੇ ਸੰਨੀ ਦਿਓਲ ਵਰਗੇ ਆ, ਕੀ ਉਹ ਇਸ ਤਰ੍ਹਾਂ ਆ ਕੇ ਆਖਣਾ ਕਿ ਨਹੀਂ ਜੀ ਉਹ ਤੇ ਬਿਮਾਰ ਹੈ, ਉਹਨੇ ਕੰਮ ਬੜੇ ਕਰਾਏ ਨੇ, ਜਿਹੜਾ ਬੰਦਾ ਇੱਥੇ ਵੜਿਆ ਹੀ ਨਹੀਂ ਹੈ। ਤਾਂ ਕੀ ਇਸ ਤਰ੍ਹਾਂ ਦੇ ਲੱਲੇ ਬੱਬੇ ਨਾਲ, ਕਿਉਂਕਿ ਹੁਣ ਗੁਰਦਾਸਪੁਰ ਵੇਖ ਲਓ, ਇਹਨਾਂ ਦੀ ਆਪਣੀ ਸੀਟ ਹੈ, ਇੱਕ ਤਰ੍ਹਾਂ ਨਾਲ ਰਵਾਇਤੀ ਸੀਟ ਹੈ, ਜ਼ਿਆਦਾਤਰ ਜਿੱਤਦੇ ਆਏ ਨੇ ਪਿਛਲੇ 20-25 ਸਾਲ ਤੋਂ। ਤਾਂ ਜਦੋਂ ਹੁਣ ਇਹ ਜਿੱਤਦੇ ਆਏ ਨੇ, ਜਿਹੜੇ ਇਹਨਾਂ ਸਮਿਆਂ ਦੇ 2 ਦਹਾਕਿਆਂ ਦੀਆਂ ਸੀਟਾਂ ਦੇ ਜਿਹੜੇ ਵੋਟ ਨੇ, ਕਿ ਉਹ ਨਾਲ ਜੋੜੀ ਰੱਖਣਗੇ। ਇਸੇ ਕਰਕੇ ਹੀ ਉਹ ਜਿਹੜਾ ਸਵਾਲ ਹੈ, ਇਸੇ ਕਰਕੇ ਹੀ ਕਿਤੇ ਨਾ ਕਿਤੇ ਕਹਿ ਲਓ ਕਿ ਕੇਂਦਰੀ ਵਜ਼ੀਰਾਂ ਨੂੰ ਆ ਕੇ ਇੱਥੇ ਕਹਿਣਾ ਪੈ ਰਿਹਾ ਕਿ ਨਹੀਂ ਜੀ ਕੰਮ ਤਾਂ ਹੋਇਆ। ਇਹ ਮਤਲਬ ਇਹੀ ਹੈ ਕਿ ਪਿੱਛੋਂ ਸਾਰਾ ਕੁਝ ਸਹੀ ਆ, ਅਸੀਂ ਜ਼ਰੂਰ ਕਰਾ ਰਹੇ ਹਾਂ ਕੰਮ। ਹਾਂ, ਜਿਹੜਾ ਕੋਈ ਬੰਦਾ ਹੀ ਇੱਥੇ ਨਲਾਇਕ ਨਿਕਲੇ ਤੇ ਫਿਰ ਕੀ ਕਹਿਣਾ? ਤਾਂ ਕਹਿਣ ਦਾ ਭਾਵ ਇਹੋ ਹੀ ਹੈ। ਬਿਲਕੁਲ ਜੀ, ਬਿਲਕੁਲ। ਭਾਜਪਾ ਦੀਆਂ ਤਿਆਰੀਆਂ ਜਿਹੜੀਆਂ ਨੇ ਫੁੱਲ ਨੇ, ਇਹ ਗੱਲ ਤੁਹਾਡੀ 'ਚ ਬਹੁਤ ਵਜ਼ਨ ਹੈ ਤੇ ਸੱਚ ਹੈ ਕਿ ਗਰਾਊਂਡ ਤੇ ਜੋ ਹੋ ਰਿਹਾ ਉਹ ਹਲੇ ਕੋਈ ਨੋਟ ਨਹੀਂ ਕਰ ਰਿਹਾ, ਹੋ ਬਹੁਤ ਕੁਛ ਰਿਹਾ। ਖੈਰ, ਅਗਲੀ ਖਬਰ ਦੇ ਵੱਲ ਵਧੀਏ ਮਿੰਟੂ ਜੀ, ਤੇ ਗੱਲ ਕਰੀਏ NDPS ਦੇ ਮਾਮਲਿਆਂ ਦੀ। ਇਹਨਾਂ ਮਾਮਲਿਆਂ ਦੇ ਵਿੱਚ ਹਾਈ ਕੋਰਟ ਨੇ ਜੀ ਕੋਈ ਅਹਿਮ ਨਿਰਣਾ ਦਿੱਤਾ, ਫੈਸਲਾ ਦਿੱਤਾ ਜੀ? ਹਾਂਜੀ, ਦੇਖੋ ਜਿਹੜੇ NDPS ਦੇ ਮਾਮਲੇ ਹੁੰਦੇ ਆ ਨਾ, ਤਾਂ ਇਹਦੇ ਵਿੱਚ ਕੀ ਆ ਕਿ ਸਜ਼ਾ ਹੇਠਲੀ ਅਦਾਲਤ ਚੋਂ ਜਦੋਂ ਹੋ ਜਾਂਦੀ ਹੈ, ਹਾਈ ਕੋਰਟ 'ਚ ਜਾਂਦੇ ਨੇ ਮਾਮਲੇ, ਤਾਂ ਕਈ ਮਾਮਲੇ ਐਸੇ ਹੁੰਦੇ ਆ ਜਿਨ੍ਹਾਂ ਦੇ ਵਿੱਚ ਇੱਕ ਮਿਸਾਲ ਸੈੱਟ ਕੀਤੀ ਜਾਂਦੀ ਆ। ਤਾਂ ਇਹ ਇੱਕ ਮਿਸਾਲ ਹੈ ਦੂਸਰੇ ਕੇਸਾਂ ਵਾਸਤੇ ਵੀ। ਤਾਂ ਇਹਦੇ 'ਚ ਕੀ ਹੈ, ਜਿਹੜਾ ਕੋਈ ਬੰਦਾ ਗੋਲੀਆਂ ਨਾਲ ਫੜਿਆ ਗਿਆ ਸੀਗਾ, ਉਹਨੂੰ ਸਜ਼ਾ ਹੋ ਗਈ ਹੇਠਲੀ ਅਦਾਲਤ 'ਚੋਂ ਸ਼ਾਇਦ 8-10 ਸਾਲ ਦੀ। ਤਾਂ ਉਤਲੀ ਕੋਰਟ ਦੇ ਵਿੱਚ ਯਾਨੀ ਹਾਈ ਕੋਰਟ ਦੇ ਵਿੱਚ ਹੋ ਗਿਆ ਤੇ ਉਹਨੇ ਅਪੀਲ ਪਾਈ ਸੀਗੀ। ਹੁਣ ਉੱਥੋਂ ਜਿਹੜੀ ਗੱਲ ਨਿਕਲੀ ਹੈ ਤਾਂ ਉਹਨਾਂ ਨੇ ਨਿਰਣਾ ਜਿਹੜਾ ਕੀਤਾ ਹੈ ਕਿ ਭਾਈ ਗਜ਼ਟਡ ਆਫੀਸਰ ਦੀ ਹਾਜ਼ਰੀ ਵਿੱਚ ਹੀ ਤਲਾਸ਼ੀ ਲਈ ਜਾ ਸਕਦੀ ਹੈ। ਸੋਚਣ ਵਾਲੀ ਗੱਲ ਹੈ ਕਿ ਗਜ਼ਟਡ ਮਤਲਬ ਕਿ ਜਿਹੜਾ ਵੀ ਕੋਈ ਮੈਜਿਸਟ੍ਰੇਟ ਹੈ ਜਾਂ ਹੋਰ ਗਜ਼ਟਡ ਆਫੀਸਰ ਹੈ ਕੋਈ, ਉਹੀ ਆਵੇ। ਗਜ਼ਟਡ ਆਫੀਸਰ ਹੈ ਜਾਂ ਮੈਜਿਸਟ੍ਰੇਟ, ਉਹਨੂੰ ਸੱਦੋ ਤੇ ਉਹਦੀ ਹਾਜ਼ਰੀ 'ਚ। ਇਹ ਮਾਮਲਾ ਕੁਝ ਇਸ ਕਿਸਮ ਦਾ ਹੈ। ਆਈਓ ਇੱਕ ਹੋ ਗਿਆ ਗਜ਼ਟਡ ਅਫਸਰ। ਆਈਓ ਦਾ ਮਤਲਬ ਕਿ ਜਿਹੜਾ ਉੱਥੇ ਨਾਕੇ ਨੂੰ ਹੈਡ ਕਰ ਰਿਹਾ ਹੈ ਜਾਂ ਰੇਡ ਪਾਰਟੀ ਨੂੰ, ਜਿਹੜਾ ਮਤਲਬ ਕਿ SI ਹੈ ਜਾਂ ਇੰਸਪੈਕਟਰ ਕੁਝ ਵੀ ਹੈ, ਜਿਹੜਾ ਆਈਓ ਕਹਿ ਸਕਦੇ ਆਪਾਂ, ਜਿਹੜਾ ਬਣ ਸਕਦਾ ਆਈਓ। ਤਾਂ ਇਨਵੈਸਟੀਗੇਸ਼ਨ ਆਫੀਸਰ ਉਹ ਹੋ ਗਿਆ। ਤਾਂ ਉਹ ਜਦੋਂ ਫੜੇਗਾ ਕਿਸੇ ਬੰਦੇ ਨੂੰ ਤਾਂ ਉੱਥੇ ਮੌਕੇ ਪਰ ਉਹ ਇੱਕ ਤਾਂ ਪ੍ਰਾਈਵੇਟ ਗਵਾਹ ਨੂੰ ਸੱਦੇਗਾ, ਕਿਉਂਕਿ ਜੇ ਸਾਰਾ ਕੁਝ ਪੁਲਿਸ ਹੀ ਕਰੇਗੀ ਤਾਂ ਬਈ ਤਾਂ ਬਹੁਤ ਕੁਝ ਕਰ ਦੇਗੀ। ਇੱਕ ਤਾਂ ਪ੍ਰਾਈਵੇਟ ਗਵਾਹ ਤਾਂ ਚਲੋ ਆਪਣੇ ਬੰਦੇ ਇਹਨਾਂ ਦੇ ਪੱਕੇ ਹੁੰਦੇ ਆ, ਉਹ ਆ ਕੇ ਗਵਾਹੀ ਪਾ ਦਿੰਦੇ ਆ। ਇੱਕ ਮਤਲਬ ਕਿ ਮੈਜਿਸਟ੍ਰੇਟ ਜਾਂ ਇਹ ਜਿਹੜਾ ਗਜ਼ਟਡ ਅਫਸਰ ਆ ਬਈ, ਇਹ ਜ਼ਰੂਰੀ ਆ। ਤਾਂ ਇੱਥੇ ਕੀ ਸੀਗਾ ਕਿ ਆਈਓ ਨੇ ਹੀ ਤਲਾਸ਼ੀ ਲਈ ਸੀ। ਤਾਂ ਸਰਕਾਰੀ ਵਕੀਲ ਨੇ ਹਾਈ ਕੋਰਟ ਨੂੰ ਕਿਹਾ ਕਿ ਵੇਖੋ ਗੱਲ ਇਹ ਆ ਕਿ ਜਿਹੜਾ ਬੰਦਾ ਮਤਲਬ ਦੋਸ਼ੀ ਹੈ, ਜਿਹੜਾ ਉਹਨੇ ਖੁਦ ਹੀ ਇਜਾਜ਼ਤ ਦਿੱਤੀ ਸੀ ਕਿ ਕੋਈ ਚੱਕਰ ਨਹੀਂ, ਆਈਓ ਹੀ ਤਲਾਸ਼ੀ ਲੈ ਲਵੇ, ਮਤਲਬ ਕਿ ਆਈਓ ਦੀ ਹਾਜ਼ਰੀ ਹੀ ਕਾਫੀ ਹੈ। ਇੱਥੇ ਫਿਰ ਹਾਈ ਕੋਰਟ ਨੇ ਬਹੁਤ ਜ਼ਬਰਦਸਤ ਕਹਿ ਲਓ ਕਿ ਇੱਕ ਦਲੀਲ ਦਿੱਤੀ। ਦਲੀਲ ਮਤਲਬ ਹਵਾਲੇ ਦੇ ਨਾਲ ਕਿ ਦੇਖੋ ਇਹ 50 ਜਿਹੜੀ ਧਾਰਾ NDPS ਦੀ, ਉਹਦੀ ਪਾਲਣਾ ਨਹੀਂ ਹੈ। ਚਾਹੇ ਕੋਈ ਤੁਹਾਨੂੰ ਆਫਰ ਕਰ ਵੀ ਰਿਹਾ ਹੈ ਕਿ ਮੇਰੀ ਤਲਾਸ਼ੀ ਆਈਓ ਲੈ ਸਕਦਾ ਹੈ,
ਪਰ ਤੁਸੀਂ ਉਲੰਘਣ ਨਹੀਂ ਕਰ ਸਕਦੇ ਉਸ ਧਾਰਾ ਦਾ। ਕਿਉਂ? ਕਹਿੰਦੇ ਕਿ ਦੋਸ਼ੀ ਨੂੰ ਤਾਂ ਤੁਸੀਂ ਜ਼ਬਰਦਸਤੀ ਵੀ ਹਾਂ ਲਈ ਮਜਬੂਰ ਕਰ ਦਿਓਗੇ, ਤੁਹਾਡਾ ਕੀ ਹੈ। ਸੋ ਇਸ ਕਰਕੇ ਇਹ ਇੱਕ ਤਰ੍ਹਾਂ ਨਾਲ ਕਹਿ ਲਓ ਲੈਂਡਮਾਰਕ ਇਸ ਮਾਮਲੇ 'ਚ ਨਿਰਣਾ ਹੈ ਕਿ ਆਈਓ ਕਦੇ ਵੀ ਤਲਾਸ਼ੀ ਨਹੀਂ ਲੈ ਸਕੇਗਾ। ਮਤਲਬ ਜਾ ਕੇ ਆਈਓ ਹੈ ਜਿਹੜਾ ਇਨਵੈਸਟੀਗੇਸ਼ਨ ਆਫਿਸਰ ਹੈ ਜਿਹੜਾ, ਉਹ ਜਾ ਕੇ ਇਨਵੈਸਟੀਗੇਟਿਵ ਆਫਿਸਰ ਨਹੀਂ ਜਾ ਕੇ ਤਲਾਸ਼ੀ ਲਏਗਾ ਕਿ ਹਾਂ ਬਈ ਇੱਥੇ ਸਾਰਾ ਕੁਝ ਕਰ ਦਿਓ। ਉੱਥੇ ਮੈਜਿਸਟ੍ਰੇਟ ਜਾਂ ਗੈਜੇਟਡ ਅਫਸਰ ਦੀ ਹਾਜ਼ਰੀ ਜ਼ਰੂਰੀ ਹੈ। ਸੋ ਇਹ ਹਾਈ ਕੋਰਟ ਨੇ ਕਲੀਅਰ ਕਰ ਦਿੱਤਾ ਜੀ ਜੀ ਜੀ। ਅਗਲੀ ਗੱਲ ਕਰੀਏ ਅਕਾਲੀ ਦਲ ਦੇ ਪ੍ਰਧਾਨ ਦੀ ਸੁਖਬੀਰ ਬਾਦਲ ਦੀ, ਉਹਨਾਂ ਦੀ ਪੇਸ਼ੀ ਹੈ ਜੀ ਕੱਲ ਨੂੰ। ਹਾਂਜੀ, ਸੁਖਬੀਰ ਸਿੰਘ ਬਾਦਲ ਦੀ ਪੇਸ਼ੀ ਹੈ SIT ਦੇ ਸਾਹਮਣੇ, ਪਰ ਹਾਲੇ ਤੱਕ ਇਹਦੇ 'ਚ ਧੁੰਦਲਾਪਨ ਇਹ ਆ ਕਿ ਜਿਹੜੀ ਉਹਨਾਂ ਦੀ ਟੀਮ ਹੈ ਸੁਖਬੀਰ ਸਿੰਘ ਬਾਦਲ ਹੋਰਾਂ ਦੀ, ਉਹ ਕਹਿ ਰਹੇ ਨੇ ਕਿ ਸਾਨੂੰ ਤੇ ਬਈ ਸਮਨ ਪ੍ਰਾਪਤੀ ਨਹੀਂ ਹੋਏ। ਇਹ ਵੀ ਇੱਕ ਬੜਾ ਸਿਆਪਾ ਹੈ। ਉਹ ਕਹਿੰਦੇ ਜੀ ਸਾਨੂੰ ਹਾਲ ਦੀ ਘੜੀ ਦੇਰ ਸ਼ਾਮ ਇਹ ਖਬਰ ਚੱਲ ਰਹੀ ਸੀਗੀ ਕਿ ਉਹਨਾਂ ਦੀ ਟੀਮ ਨੇ ਸਾਫ਼ ਕੀਤਾ ਕਿ ਸਾਨੂੰ ਤੇ ਸਮਨ ਪ੍ਰਾਪਤ ਨਹੀਂ ਹੋਇਆ ਜੀ। ਤੇ ਹੁਣ ਇਹਨਾਂ ਨੇ 3 ਦਿਨ ਪਹਿਲਾਂ ਮੀਡੀਆ 'ਚ ਦੇ ਦਿੱਤੇ ਸਮਨ। ਇੱਕ ਤੇ ਇਹ ਵੀ ਇੱਕ ਬੜੀ ਆਮ ਆਦਮੀ ਪਾਰਟੀ 'ਚ ਤੁਸੀਂ ਅਚਰਜ ਇਹ ਦੇਖੋਗੇ ਇਹਨਾਂ ਦੀ ਪਾਲਿਸੀ ਕਿ ਜਿਹੜੇ ਬੰਦੇ ਨੂੰ ਤਾਂ ਕਾਗਜ਼ਾਤ ਚਾਹੀਦੇ ਆ ਉਹਨੂੰ ਤਾਂ ਪਹੁੰਚਦੇ ਹੀ ਨਹੀਂ ਹੈ ਤੇ ਮੀਡੀਆ 'ਚ ਪਹਿਲਾਂ ਆ ਜਾਂਦੇ ਆ। ਜਿਹੜੇ ਲੁਕਾਉਣੇ ਹੁੰਦੇ ਡਾਕੂਮੈਂਟ ਉਹ ਵੀ ਮੀਡੀਆ 'ਚ ਪਹਿਲਾਂ ਆ ਜਾਂਦੇ ਆ। ਸੋ ਗੱਲ ਪਤਾ ਨਹੀਂ ਕਿੱਥੇ ਜਾ ਕੇ ਖਲੋਂਦੀ ਹੈ, ਇਹ ਕੋਈ ਮੰਨਦਾ ਤਾਂ ਹੈ ਨਹੀਂ ਇਹਨਾਂ ਦੇ ਵਿੱਚੋਂ। ਸੋ ਹੁਣ ਇਹ ਦੇਖਣਾ ਹੋਏਗਾ ਕਿ ਬਈ ਕੀ ਸਵੇਰ ਤੱਕ ਇਹਨਾਂ ਨੂੰ ਸਮਨਾਂ ਦੀ ਪ੍ਰਾਪਤੀ ਹੋ ਜਾਂਦੀ ਹੈ ਜਾਂ ਨਹੀਂ ਹੋ ਜਾਂਦੀ। ਜੇ ਸਮਨਾਂ ਦੀ ਪ੍ਰਾਪਤੀ ਹੋ ਜਾਂਦੀ ਹੈ ਤਾਂ ਫਿਰ ਕੀ ਇਹ ਜਾਣਗੇ ਕਿ ਨਹੀਂ ਜਾਣਗੇ। ਦੇਖੋ ਇਹਦੇ 'ਚ ਕੀ ਹੈ ਕਿ ਹੁਣ ਆਖਰੀ ਹਿੱਲਾ ਹੈ। ਜੇ ਸੁਖਬੀਰ ਸਿੰਘ ਬਾਦਲ ਇਹਦੇ 'ਚੋਂ ਵੀ ਨਿਕਲ ਗਿਆ ਤਾਂ ਫਿਰ ਇਹਨਾਂ ਨੂੰ ਕੋਈ ਨਹੀਂ ਕਿਸੇ ਵੀ ਕਿਸਮ ਦੀ ਨੁਕਸਾਨ ਦੇ ਸਕਦਾ, ਕਿਸੇ ਵੀ ਕਿਸਮ ਦੇ। ਕਿਉਂ? ਕਿਉਂਕਿ ਬੇਅਦਬੀਆਂ ਦੀ ਚਾਰਜਸ਼ੀਟ ਫਾਈਲ ਹੈ, ਜੇ ਬਾਈਬਲ ਦੀ ਦੇਖੋਗੇ ਚਾਰਜਸ਼ੀਟ ਫਾਈਲ ਹੈ, ਆਪਣੀਆਂ ਰਿਪੋਰਟਾਂ ਜਿਹੜੀਆਂ ਇਹਨਾਂ ਦੀਆਂ ਉਹ ਕਹੀ ਜਾਂਦੀਆਂ ਨੇ ਕਿ ਫਲਾਂ ਇਹ ਨਹੀਂ ਹੈਗੇ, ਮਤਲਬ ਕਿਤੇ ਨਹੀਂ। ਇੱਕੋ ਇੱਕ ਮਾਮਲਾ ਹੈ ਜਿਹਦੇ 'ਚ ਸੁਖਬੀਰ ਸਿੰਘ ਬਾਦਲ ਦੀ ਗ੍ਰਿਫਤਾਰੀ ਹੋ ਸਕਦੀ ਹੈ। ਠੀਕ ਹੈ, ਗ੍ਰਿਫਤਾਰੀ ਵੀ ਹੋ ਸਕਦੀ ਹੈ। ਸੋ ਗ੍ਰਿਫਤਾਰੀ ਇਸ ਕਰਕੇ ਮੈਂ ਕਹਿ ਰਿਹਾ ਵਾਂ ਕਿਉਂਕਿ ਪਿਛਲੇ 2-3 ਦਿਨਾਂ ਦੇ ਦੌਰਾਨ ਜੇ ਤੁਸੀਂ ਦੇਖੋਗੇ ਇੱਕ ਚੀਜ਼ ਨੋਟ ਕਰਨ ਵਾਲੀ ਹੈ ਕਿ ਸੁਖਬੀਰ ਸਿੰਘ ਬਾਦਲ ਬੜੇ ਚਿਰ ਬਾਅਦ ਹਮਲਾਵਰ ਹੋਏ। ਸ਼ਰਾਬ ਪਾਲਿਸੀ ਉਹਨਾਂ ਨੇ ਤੱਥਾਂ ਦੇ ਸਹਿਤ ਨਾ ਇੱਕ ਤਰ੍ਹਾਂ ਨਾਲ ਕਹਿ ਲਓ ਖੋਲ ਕੇ ਰੱਖ ਦਿੱਤੀ। ਹਾਲਾਂਕਿ ਸੁਖਬੀਰ ਸਿੰਘ ਬਾਦਲ ਤੇ ਕਿੰਨੇ ਕੁ ਤੱਥਾਂ ਨੂੰ ਫਰੋਲਦੇ ਤੇ ਖੋਲਦੇ ਸਾਰਿਆਂ ਨੂੰ ਪਤਾ ਹੈ ਕਿ ਉਹਨਾਂ ਦੀ ਟੀਮ ਨੇ ਇਸ ਬਾਬਤ ਅੱਛੀ ਮਿਹਨਤ ਕੀਤੀ। ਉਹਨਾਂ ਦੀ ਟੀਮ ਸਾਰੇ ਡਾਕੂਮੈਂਟ ਕੱਢ ਕੇ ਲਿਆਈ ਤੇ ਇਹਨਾਂ ਦੇ ਕੋਲ ਉਹਨਾਂ ਚੀਜ਼ਾਂ ਦਾ ਕੋਈ ਤਥਾਤਮਕ ਜਵਾਬ ਨਹੀਂ ਸੀ। ਫਿਰ ਉਸੇ ਦਿਨ ਹੀ ਸੰਮਨ ਵਾਲੀ ਕਾਰਵਾਈ ਸਟਾਰਟ ਹੋ ਗਈ, ਮੀਡੀਆ 'ਚ ਖਬਰ ਚੱਲਦੀ ਜ਼ੋਰ ਸ਼ੋਰ ਨਾਲ। ਹੁਣ ਇਹੀ ਹੈ ਪ੍ਰੋਬਲਮ ਕਿ ਇੱਕ ਤੀਰ ਨਾਲ ਦੋ ਨਿਸ਼ਾਨੇ। ਇੱਕ ਤੇ ਹੈ ਕਿ ਸੁਖਬੀਰ ਸਿੰਘ ਬਾਦਲ ਵਰਗਾ ਇਹ ਇੱਕ ਤਰ੍ਹਾਂ ਨਾਲ ਜਿਹੜਾ ਸਿਆਸੀ ਸ਼ਰੀਕ ਹੁੰਦਾ ਹੈ ਕਿ ਉਹ ਪਾਸੇ ਹੁੰਦਾ ਹੈ, ਤੇ ਦੂਜਾ ਇਹ ਆ ਕਿ ਬੇਅਦਬੀਆਂ ਦੇ ਮਾਮਲੇ ਦੇ ਵਿੱਚ ਜਿਹੜਾ ਇੱਕ ਵਿਰੋਧ ਇਹਨਾਂ ਨੂੰ ਬਰਦਾਸ਼ਤ ਕਰਨਾ ਪੈਂਦਾ ਕਿ ਤੁਸੀਂ ਵੋਟਾਂ ਹਾਸਲ ਕੀਤੀਆਂ, ਰਾਜਨੀਤੀ ਕੀਤੀ, ਤਾਂ ਉਹ ਵੀ ਕਿਤੇ ਨਾ ਕਿਤੇ ਇਹਨਾਂ ਦੇ ਹੱਕ ਦੇ ਵਿੱਚ ਬਹਿ ਜਾਏਗਾ। ਇਸ ਕਰਕੇ ਤਾਂ ਮੈਂ ਕਹਿ ਰਿਹਾ ਕਿ ਹਾਲੇ ਕਹਿ ਲਓ ਕਿ ਸੁਖਬੀਰ ਸਿੰਘ ਬਾਦਲ ਦੀ ਗ੍ਰਿਫਤਾਰੀ ਦੀ ਤਲਵਾਰ ਜਿਹੜੀ ਆ ਉਹ ਜਿਉਂਦੀ ਤਿਉਂ ਆ। ਹੁੰਦੀ ਹੈ ਕਿ ਨਹੀਂ ਹੁੰਦੀ ਉਹ ਬਾਅਦ ਦੀ ਗੱਲ ਹੈ, ਪਰ ਇਹਨਾਂ ਦਾ ਯਤਨ ਜ਼ਰੂਰ ਰਹੇਗਾ। ਹਾਲਾਂਕਿ ਜੇ ਤੁਸੀਂ ਕੁੰਵਰ ਵਿਜੇ ਪ੍ਰਤਾਪ ਸਿੰਘ ਵਾਲੀ ਜਿਹੜੀ ਰਿਪੋਰਟ ਰੱਦ ਹੋਈ ਹਾਈ ਕੋਰਟ 'ਚੋਂ ਉਹਨੂੰ ਜੇ ਦੇਖੋਗੇ ਉਹਦੇ 'ਚ ਸਾਫ਼ ਤੌਰ ਤੇ 80 ਨੰਬਰ ਪੇਜ ਤੇ ਜਿਹੜੀ ਜੱਜਮੈਂਟ ਆਈ ਸੀਗੀ, ਜੱਜਮੈਂਟ ਤੋਂ ਭਾਵ ਜਿਹੜੀ ਰੱਦ ਕੀਤੀ ਹੈ, ਜਿਹੜਾ ਫੈਸਲਾ ਆਇਆ ਨਾ 80 ਨੰਬਰ ਪੇਜ ਤੇ ਜਦੋਂ ਤੁਸੀਂ ਪੜੋਗੇ, 80 ਨੰਬਰ ਪੇਜ ਤੇ ਜਾਓਗੇ ਨਾ, ਉਹਦੇ ਤੇ ਸਪਸ਼ਟ ਬਿਆਨ ਹੈ SDM ਦਾ ਕਿ ਮੈਂ ਆਰਡਰ ਦਿੱਤੇ ਸੀਗੇ ਤੇ ਆਰਡਰ ਮੈਂ ਇੱਕ ਵਾਰੀ ਨਹੀਂ, ਆਰਡਰ 3 ਵਾਰੀ ਦਿੱਤੇ ਆ ਜੀ। ਤੇ ਨਾਲ ਉਹਨੇ ਇਹ ਗੱਲ ਜਿਹੜੀ ਆ ਜੱਜ ਦੇ ਸਾਹਮਣੇ ਰਿਕਾਰਡ ਕਰਵਾਈ ਆ ਕਿ ਦਰਅਸਲ ਮੇਰੇ ਆਰਡਰਾਂ ਨੂੰ ਅਫਸਰਾਂ ਵੱਲੋਂ ਫੋਲੋ ਨਹੀਂ ਕੀਤਾ ਗਿਆ। ਮਤਲਬ ਉੱਥੇ ਪੁਲਿਸ ਅਫਸਰਾਂ ਦੀ ਤੇ ਗੱਲ ਹੈਗੀ ਆ, ਉਮਰਾ ਨੰਗਲ ਖਾਸ ਤੌਰ ਤੇ ਫਸਦਾ ਉਹਦੇ 'ਚ, ਪਰ ਸਿੱਧੇ ਤੌਰ ਤੇ ਜਿਵੇਂ ਕਹਿ ਲਈਏ ਕਿ ਕਿਤੇ ਵੀ ਇਹਨਾਂ ਚੀਜ਼ਾਂ ਦਾ ਤਾਂ ਫਿਰ ਜ਼ਿਕਰ ਨਹੀਂ ਹੁੰਦਾ। ਹੁਣ ਇਹ ਕਿਸੇ ਤਰੀਕੇ ਨਾਲ ਕਰ ਸਕਦੇ ਆ SIT ਕਿਉਂਕਿ ਇਹਨਾਂ ਦੇ ਹੱਥ 'ਚ ਹੈ। ਉਹ ਦੇਖਦੇ ਆ ਨਵੇਂ ਤੱਥ ਕੀ ਆਉਂਦੇ ਆ, ਜੇ ਪੇਸ਼ੀ ਹੁੰਦੀ ਹੈ ਤਾਂ ਨਵੇਂ ਤੱਥ ਕੀ ਆਉਂਦੇ ਆ। ਇਹ ਤਾਂ ਹੈ ਹੀ ਹੈ ਕਿ ਜਦੋਂ ਤੁਹਾਡੀ ਪੁੱਛਗਿੱਛ ਹੋ ਰਹੀ ਹੈ, ਸਮਨ ਕੀਤਾ ਜਾ ਰਿਹਾ ਤਾਂ ਗ੍ਰਿਫਤਾਰੀ ਦੀ ਸੰਭਾਵਨਾ ਰਹਿੰਦੀ ਆ। ਪਰ ਇਹ ਵੇਖਣਾ ਹੋਏਗਾ ਕਿ ਨਵੇਂ ਤੱਥ ਕੀ ਸਾਹਮਣੇ ਆਉਂਦੇ। ਪੁਰਾਣੇ ਦੇ ਤਾਂ ਮੈਂ ਤੁਹਾਨੂੰ ਜ਼ਿਕਰ ਕਰ ਦਿੱਤਾ ਕਿ ਜੋ 80 ਨੰਬਰ ਪੇਜ ਤੇ ਉਸ ਜੱਜਮੈਂਟ ਦੇ ਵਿੱਚ ਮੈਂਸ਼ਨ ਸੀ। ਜੀ
ਅਗਲੀ ਖਬਰ ਦੇ ਵੱਲ ਵਧੀਏ ਮਿੰਟੂ ਜੀ ਤੇ ਗੱਲ ਕਰੀਏ ਭਾਰਤ ਪਾਕਿਸਤਾਨ ਵਪਾਰ ਦੀ। ਹੁਣ ਕਹਿੰਦੇ ਪਾਕਿਸਤਾਨ ਭਾਰਤ ਦੇ ਨਾਲ ਵਪਾਰ ਖੋਲ੍ਹਣ ਦਾ ਜਿਹੜਾ ਉਹ ਇੱਛੁਕ ਜਾਪਦਾ ਜੀ। ਨਹੀਂ ਦੇਖੋ, ਮੈਨੂੰ ਕੁਝ ਚੀਜ਼ਾਂ ਨਾ ਬੜੀਆਂ ਉਦਾਸ ਕਰਦੀਆਂ ਨੇ, ਕੁਝ ਜੀ। ਚੀਜ਼ਾਂ ਮਾਯੂਸ ਕਰਦੀਆਂ ਨੇ। ਹੂੰ। ਤੇ ਗੱਲ ਇਹ ਹੈ ਕਿ ਬਈ ਹੁਣ ਮੈਂ ਇੱਕ ਹੈਡਿੰਗ ਪੜ੍ਹ ਰਿਹਾ ਸੀਗਾ ਜੀ। ਬੜੇ ਜ਼ਿੰਮੇਵਾਰ ਨਿਊਜ਼ ਆਊਟਲੈਟ ਦੀ, ਜੀ ਭੁੱਖਾ ਮਰਦਾ ਪਾਕਿਸਤਾਨ, ਹਾੜੇ ਕੱਢ ਰਿਹਾ, ਫਲਾਂ ਢਮਕਾਂ। ਹੂੰ। ਐਸੀਆਂ ਗੱਲਾਂ ਕਰਕੇ ਪਤਾ ਨਹੀਂ ਕਿਉਂ ਕੁੜੱਤਣ ਭਰ ਕੇ ਇਸ ਮੁਲਕ ਨੂੰ ਬਰਬਾਦੀ ਦੇ ਰਾਹ ਤੇ ਤੁਰਿਆ ਜਾ ਰਿਹਾ ਹੈ। ਜੀ। ਦੇਖੋ, ਉੱਥੇ ਆ ਕੇ ਹੜ੍ਹ, ਹੂੰ। ਇਕਨੋਮੀ ਉਹਨਾਂ ਦੀ ਇਸ ਵੇਲੇ ਅਸਥਿਰ ਹੈ, ਜੀ। ਕਿਉਂਕਿ ਉੱਥੇ ਜਦ ਤੱਕ ਮਿਲਟਰੀ ਦਾ ਵਿੱਚ ਰਾਜਨੀਤਿਕ ਦਖਲ ਹੈ ਬਈ, ਹੂੰ। ਉੱਥੇ ਸਾਰਾ ਕੁਛ ਠੀਕ ਨਹੀਂ ਹੋ ਸਕਦਾ। ਆਵਾਮ ਬਹੁਤ ਦੁਖੀ ਹੈ ਉੱਥੇ। ਜੀ। ਆਹੋ ਹੀ ਹਰਕਤਾਂ ਜਿਹੋ ਜਿਹੀਆਂ ਇੱਥੇ ਚੱਲਦੀਆਂ ਨੇ ਕੁਝ ਹੂੰ। ਲੀਡਰਾਂ ਦੀਆਂ, ਉੱਥੇ ਵੀ ਇਹ ਚੱਲੀਆਂ ਜਾਂਦੀਆਂ ਨੇ। ਤਾਂ ਕਹਿਣ ਦਾ ਮਤਲਬ ਇਹ ਹੈ ਕਿ ਉਹ ਦੁਖੀ ਨੇ। ਹੁਣ ਦੇਖੋ, ਕੁਦਰਤੀ ਵਿਪਤਾ ਇੱਕ ਪਾਸੇ ਹੋਵੇ, ਮਹਿੰਗਾਈ ਦੀ ਮਾਰ ਇੱਕ ਪਾਸੇ ਹੋਵੇ, ਤੇ ਜੇ ਉਹਨਾਂ ਨੇ ਕਹਿ ਹੀ ਦਿੱਤਾ ਹੈ ਕਿ ਅਸੀਂ ਇੰਡੀਆ ਨਾਲ ਟ੍ਰੇਡ ਕਰਨ ਵਾਸਤੇ ਤਿਆਰ ਹੈਗੇ ਆ, ਜਾਂ ਬਈ ਅਸੀਂ ਸੋਚ ਰਹੇ ਹਾਂ, ਕੁਝ ਵੀ ਹੈ, ਮਤਲਬ ਕਿ ਉਹਨਾਂ ਨੇ ਕੋਈ ਪੋਜ਼ਿਟਿਵਲੀ ਇਸ ਗੱਲ ਦਾ ਪ੍ਰਪੋਜ਼ ਕੀਤਾ ਕਿ ਹਾਂ ਬਈ ਆਪਣਾ ਜਿਹੜਾ ਵਪਾਰ ਆ ਉਹ ਸਟਾਰਟ ਕਰ ਲਈਏ ਜਾਂ ਵਪਾਰ ਆਪਾਂ ਕਰੀਏ, ਤਾਂ ਫਿਰ ਕਿਉਂ ਇਹੋ ਜਿਹੀਆਂ ਗੱਲਾਂ ਕੀਤੀਆਂ ਜਾ ਰਹੀਆਂ? ਕਾਹਤੋਂ ਇਹੋ ਜਿਹੀਆਂ ਗੱਲਾਂ ਕੀਤੀਆਂ ਜਾ ਰਹੀਆਂ ਬਈ? ਜੀ। ਸਮਝ ਤੋਂ ਬਾਹਰ ਪਰੇ ਦੀ ਗੱਲ ਆ। ਤਾਂ ਖੈਰ, ਇਹਨਾਂ ਨੇ ਵਿੱਤ ਮੰਤਰੀ ਜਿਹੜੇ ਹੈਗੇ ਮਿਫਤਾ ਇਸਮਾਇਲ, ਜੀ। ਮੀਡੀਆ ਨਾਲ ਇਹ ਕਿਹਾ ਹੈ ਕਿ ਦੇਖੋ ਫਸਲਾਂ ਨਸ਼ਟ ਹੋ ਗਈਆਂ, ਕਿਉਂਕਿ ਇੱਥੇ ਹੜ੍ਹ ਬਹੁਤ ਆਏ ਨੇ। ਹੂੰ। ਇੰਨੇ ਹੜ੍ਹ ਨੇ, ਹਾਲੇ ਸਤੰਬਰ ਚ ਹੋਰ ਆਉਣ ਦੀ ਸੰਭਾਵਨਾ ਹੈ। ਜੀ। ਹਜ਼ਾਰਾਂ ਕਰੋੜ ਦਾ ਨੁਕਸਾਨ ਹੋ ਗਿਆ ਉਹਨਾਂ ਦਾ, ਜਿਹੜਾ ਦੇਸ਼ ਪਹਿਲਾਂ ਹੀ ਬਰਬਾਦੀ ਦੇ ਕਗਾਰ ਤੇ ਆ। ਜੀ। ਤੇ ਫਿਰ ਤੁਹਾਨੂੰ ਪਤਾ ਹੀ ਹੈ ਕਿ ਉੱਥੇ ਵੈਸੇ ਵੀ ਅਸਥਿਰਤਾ, ਜਿਵੇਂ ਆਪਾਂ ਗੱਲ ਕਰਕੇ ਹਟੇ ਆ, ਹਾਂਜੀ। ਤਾਂ ਨਾਲ ਉੱਤੋਂ ਜਿਹੜੀ ਕੋਈ ਫਸਲ ਬਾੜੀ ਸੀਗੀ ਉਹ ਵੀ ਤਬਾਹ ਹੋ ਗਈ। ਹੂੰ। ਤਾਂ ਉਹ ਕਹਿ ਰਹੇ ਆ ਕਿ ਇਸ ਹੜ੍ਹ ਦੇ ਨਾਲ ਖਾਣ ਦੀਆਂ ਜਿਹੜੀਆਂ, ਮਤਲਬ ਕਿ ਖਾਣ ਪਦਾਰਥ, ਇਹਨਾਂ ਦੀਆਂ ਕੀਮਤਾਂ ਦੇ ਇਜ਼ਾਫੇ ਦੇ ਕਾਰਨ ਅਸੀਂ ਭਾਰਤ ਦੇ ਨਾਲ ਵਪਾਰ ਮਾਰਗ ਖੋਲਾਂਗੇ। ਹੂੰ। ਤਾਂ ਕੀ ਇਹਦੇ ਚ ਮਾੜਾ? ਜੀ। ਅੱਛੀ ਗੱਲ ਹੈ, ਔਰ ਭਾਰਤ ਇਸ ਮੌਕੇ ਦਾ ਫਾਇਦਾ ਚੁੱਕੇ। ਹੂੰ। ਪਹਿਲੀ ਗੱਲ ਤੇ ਹੈ ਕਿ ਜੇ ਉਹਨਾਂ ਨੂੰ ਕੁਝ ਏਡ ਦੀ ਜ਼ਰੂਰਤ ਹੈ, ਦੇਣੀ ਚਾਹੀਦੀ ਹੈ। ਅਸੀਂ ਬਹੁਤ ਸਾਰੇ ਮੁਲਕਾਂ ਦੀ ਇਮਦਾਦ ਕਰ ਚੁੱਕੇ ਹਾਂ, ਹੂੰ। ਹੂੰ। ਲੰਕਾ ਦੀ ਕਰਦੇ ਆ, ਇਹ ਵੀ ਸਾਡੇ ਗੁਆਂਢੀ ਨੇ, ਕੋਈ ਚੱਕਰ ਨਹੀਂ ਹੈਗਾ। ਜੀ। ਤੁਹਾਡਾ ਕਿਸੇ ਤਰ੍ਹਾਂ ਦਾ ਵੀ ਗਵਾਂਢੀ ਹੋ ਸਕਦਾ ਹੈ, ਪਰ ਤੁਸੀਂ ਕਿਸ ਤਰ੍ਹਾਂ ਦੀ ਫਰਾਕ ਦਿਲੀ ਦਿਖਾਉਣੀ ਹੈ। ਤਾਂ ਮੇਰੇ ਖਿਆਲ ਦੇ ਨਾਲ ਭਾਰਤ ਕਰੇਗਾ ਵੀ, ਇਮਦਾਦ ਵੀ ਕਰੇਗਾ, ਏਡ ਵੀ ਜਾਏਗੀ। ਹੂੰ। ਸੋ ਏਡ ਵੀ ਜਾਏਗੀ। ਤਾਂ ਇਹ ਹੈ ਕਿ ਹੁਣ ਵਪਾਰ ਜੇ ਖੁੱਲ ਜਾਂਦਾ ਹੈ ਤਾਂ ਵਪਾਰ ਬਹੁਤ ਹੱਦ ਤੱਕ ਕਸ਼ੀਦਗੀ ਨੂੰ ਦੂਰ ਕਰ ਸਕਦਾ ਹੈ। ਸੋ ਪੋਜ਼ਿਟਿਵਲੀ ਇਹਨਾਂ ਨੂੰ ਵੀ ਰਿਸਪੌਂਡ ਕਰਨਾ ਚਾਹੀਦਾ ਹੈ, ਬਹੁਤ ਜ਼ਰੂਰੀ ਹੈ, ਕਿਉਂਕਿ ਇੰਡੀਆ ਦਾ ਵੀ ਫਾਇਦਾ ਹੈ। ਟ੍ਰੇਡ ਖੁੱਲੇ ਤਾਂ ਇੰਡੀਆ ਦਾ ਵੀ ਫਾਇਦਾ ਹੈ, ਪੰਜਾਬ ਦਾ ਤਾਂ ਖਾਸ ਤੌਰ ਤੇ, ਪਰ ਸਾਡਾ ਤਾਂ ਹੀ ਫਾਇਦਾ ਜੇ ਆਹ ਬਾਰਡਰ ਖੁੱਲੇ ਸਾਡਾ, ਇੱਥੋਂ ਖੋਲਣ ਤੇ ਵਧੀਆ ਹੈ। ਉਹਨਾਂ ਨੂੰ ਵੀ ਸ਼ੌਕ ਹੋ ਜਾਵੇ, ਸਾਨੂੰ ਵੀ ਕੁਝ ਸ਼ੌਕ ਹੋਵੇ। ਪਰ ਕੁਝ ਲੋਕ ਆ, ਇਹਨਾਂ ਨੇ ਹਮੇਸ਼ਾ ਦੁੱਧ ਚ ਕਾਂਜੀ ਘੋਲਣੀ ਆ, ਇਹ ਬਾਜ ਨਹੀਂ ਆ ਸਕਦਾ। ਜੀ। 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 ਬਿਲਕੁਲ ਬਿਲਕੁਲ ਸਹੀ ਕਿਹਾ ਤੁਸੀਂ ਮਿੰਟੂ ਜੀ। ਕੋਈ ਐਸਾ ਹੜ੍ਹ ਆਉਣਾ ਚਾਹੀਦਾ ਜਿਹੜਾ ਸਾਡੇ ਮਨਾਂ ਦੇ ਵਿੱਚ ਜਿਹੜੀ ਨਫ਼ਰਤ ਆ ਉਹਨੂੰ ਆਕਾਸ਼ ਰੋੜ ਕੇ ਲੈ ਜਾਵੇ, ਲੋਕਾਂ ਨੂੰ ਨਾ ਲਿਜਾਵੇ, ਤੇ ਹੱਦਾਂ ਸਰਹੱਦਾਂ ਦੇ ਜਿਹੜੇ ਫਾਸਲੇ ਆ ਉਹ ਮਿਟ ਜਾਣ। ਫਰਕ ਕੋਈ ਨਹੀਂ, ਮੁਲਕ ਇੱਕੋ ਹੀ ਆ, ਪੰਜਾਬੀ ਉੱਧਰ ਵੀ ਉਹੀ ਹੈ ਤੇ ਪੰਜਾਬੀ ਇੱਧਰ ਵੀ ਉਹੀ ਹੈ, ਲੋਕ ਉੱਧਰ ਵੀ ਉਹੀ ਨੇ, ਇੱਧਰ ਵੀ ਉਹੀ ਨੇ। ਬਹੁਤ ਬਹੁਤ ਧੰਨਵਾਦ ਮਿੰਟੂ ਜੀ ਇਹਨਾਂ ਖਾਸ ਜਾਣਕਾਰੀਆਂ ਤੇ ਅਹਿਮ ਟਿੱਪਣੀਆਂ ਦੇ ਲਈ ਤੁਹਾਡਾ। ਸ਼ੁਕਰੀਆ ਜੀ। ਸੋ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਪਹਿਲੇ ਹਿੱਸੇ ਦੇ ਵਿੱਚ ਆਪਣੇ ਨਾਲ ਜੁੜੇ ਸਨ ਮਿੰਟੂ ਗੁਰਸਰੀਆ ਜੀ, ਜਿਨ੍ਹਾਂ ਦੇ ਨਾਲ ਆਪਾਂ ਕਈ ਅਹਿਮ ਖਬਰਾਂ ਨੂੰ ਲੈ ਕੇ ਚਰਚਾ ਕੀਤੀ ਆ। ਇਹਨਾਂ ਖਬਰਾਂ ਦੇ ਵਿੱਚ ਸੁਖਬੀਰ ਸਿੰਘ ਬਾਦਲ ਦੀ ਪੇਸ਼ੀ ਤੋਂ ਲੈ ਕੇ ਐਨਡੀਪੀਐਸ ਮਾਮਲਿਆਂ ਦੇ ਵਿੱਚ ਹਾਈ ਕੋਰਟ ਨੇ ਜਿਹੜਾ ਅਹਿਮ ਨਿਰਣਾ ਦਿੱਤਾ, ਸਨੀ ਦਿਓਲ ਦੀਆਂ ਨਾਕਾਮੀਆਂ ਤੇ ਪਰਦਾਪੋਸ਼ੀ ਕੇਂਦਰੀ ਮੰਤਰੀਆਂ ਵੱਲੋਂ, ਤੇ ਮੂਸੇਵਾਲੇ ਦੇ ਮਾਪਿਆਂ ਨੇ ਹੁਣ ਸਰਕਾਰ ਨੂੰ ਸਿੱਧਾ ਨਿਸ਼ਾਨੇ ਤੇ ਲੈਣਾ ਸ਼ੁਰੂ ਕਰ ਦਿੱਤਾ ਹੈ। ਖੇਡਾਂ ਵਤਨ ਪੰਜਾਬ ਦੀਆਂ ਸ਼ੁਰੂ ਹੋ ਚੁੱਕੀਆਂ ਨੇ ਤੇ ਪਾਕਿਸਤਾਨ ਦੇ ਵਿੱਚ ਹੜ੍ਹਾਂ ਕਰਕੇ, ਕੁਦਰਤੀ ਵਿਪਤਾ ਕਰਕੇ ਇਸ ਵੇਲੇ ਭਾਰਤ ਦੇ ਨਾਲ ਵਪਾਰ ਖੋਲ੍ਹਣ ਦੀ ਇੱਛਾ ਉਹਨੇ ਜਤਾਈ ਹੈ। ਇਹਦੇ ਵਿੱਚ ਕੋਈ ਦੋ ਰਾਏ ਨਹੀਂ। ਜਿਵੇਂ ਮਿੰਟੂ ਜੀ ਨੇ ਦੱਸਿਆ ਕਿ ਬਹੁਤ ਸਾਰੇ ਲੋਕ ਉੱਧਰ ਵੀ ਨੇ ਤੇ ਇੱਧਰ ਵੀ ਨੇ, ਜਿਹੜੇ ਸਿਆਸਤ ਦੇ ਵਿੱਚ ਨੇ, ਸਰਗਰਮ ਨੇ, ਔਰ ਅੱਜ ਕੱਲ੍ਹ ਤਾਂ ਉਹਨਾਂ ਦੀ ਤੂਤੀ ਬੋਲਦੀ ਹੈ। ਉਹਨਾਂ ਨੂੰ ਰਾਸ਼ਟਰਵਾਦ ਜਿਹੜਾ ਉਹ ਬੜਾ ਰਾਸ ਆਉਂਦਾ ਹੈ, ਔਰ ਕੱਟੜ ਰਾਸ਼ਟਰਵਾਦ। ਔਰ ਕੱਟੜ ਰਾਸ਼ਟਰਵਾਦ ਦੇ ਵਿੱਚ ਉਹ ਤਾਂ ਇਹ ਵੀ ਕਹਿੰਦੇ ਕਿ 150 ਨੂੰ ਭਾਵੇਂ ਤੇਲ ਹੋ ਜਾਵੇ, ਪ੍ਰਧਾਨ ਮੰਤਰੀ ਮੋਦੀ ਰਹਿਣਾ ਚਾਹੀਦਾ, ਅਸੀਂ ਤਾਂ ਪੈਟਰੋਲ 200 ਨੂੰ ਵੀ ਲੈ ਲਾਂਗੇ। ਸੋ ਖੈਰ, ਗੰਢੇ ਉਹ ਕਹਿੰਦੇ ਭਾਵੇਂ 250 ਨੂੰ ਹੋ ਜਾਣ, ਸਾਨੂੰ ਕੀ, ਸਾਡਾ ਤਾਂ ਪ੍ਰਧਾਨ ਮੰਤਰੀ ਮੋਦੀ ਰਹਿਣਾ ਚਾਹੀਦਾ। ਸੋ ਇਹ ਇਸ ਤਰ੍ਹਾਂ ਨਹੀਂ, ਭਗਤੀ ਦੇ ਵਿੱਚੋਂ ਕਦੇ ਮੁਲਕ ਨਹੀਂ ਚੱਲਦੇ ਹੁੰਦੇ। ਮੁਲਕ ਚੱਲਦਾ ਹਮੇਸ਼ਾ ਪਾਲਿਸੀਜ਼ ਦੇ ਨਾਲ, ਦੇਸ਼ ਹਮੇਸ਼ਾ ਨੀਤੀਆਂ ਦੇ ਨਾਲ ਅੱਗੇ ਵੱਧਦੇ ਆ। ਖੈਰ, ਆਪਣਾ ਹੁਣ ਵੇਲਾ ਹੋ ਚੱਲਿਆ ਇੱਕ ਛੋਟੀ ਜਿਹੀ ਬ੍ਰੇਕ ਦੇ ਲਈ ਰੁਕਣ ਦਾ। ਬ੍ਰੇਕ ਤੋਂ ਪਾਰ ਕੁਝ ਹੋਰ ਅਹਿਮ ਖਬਰਾਂ ਦੇ ਬਾਰੇ ਆਪਾਂ
ਚਰਚਾ ਕਰਾਂਗੇ, ਜਿਨ੍ਹਾਂ ਦੇ ਵਿੱਚ ਇੱਕ ਕਿਸਾਨ ਵੱਲੋਂ ਗੁਲਾਬੀ ਸੁੰਡੀ ਤੋਂ ਕਰਕੇ ਜਿਹੜਾ ਉਹ ਜੋ ਧਰਨਾ ਲੱਗਿਆ ਹੋਇਆ ਸੀ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਦੇ ਸਾਹਮਣੇ, ਤਾਂ ਉੱਥੇ ਖੁਦਕੁਸ਼ੀ ਕੀਤੀ ਗਈ ਹੈ। ਕਾਂਗਰਸ ਦੀ ਰਾਜਨੀਤੀ ਦੀ ਚਰਚਾ ਜ਼ਰੂਰ ਕਰਾਂਗੇ। ਦਿੱਲੀ ਐਲਜੀ ਦਾ ਅਸਤੀਫਾ ਲੈਣ ਦੇ ਲਈ ਜਿਹੜੇ ਆਮ ਆਦਮੀ ਪਾਰਟੀ ਦੇ ਵਿਧਾਇਕ ਧਰਨੇ ਤੇ ਬੈਠੇ ਨੇ ਵਿਧਾਨ ਸਭਾ ਦੇ ਵਿੱਚ ਰਾਤ ਭਰ ਤੋਂ, ਉਹਨਾਂ ਦੀ ਚਰਚਾ ਜ਼ਰੂਰ ਕਰਾਂਗੇ। ਮਿਲਦੇ ਹਾਂ ਇੱਕ ਸ਼ਾਰਟ ਬ੍ਰੇਕ ਤੋਂ ਬਾਅਦ।
ਬ੍ਰੇਕ ਤੋਂ ਬਾਅਦ ਇੱਕ ਵਾਰ ਮੁੜ ਤੋਂ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ। ਮੈਂ ਹਾਂ ਪ੍ਰਵੀਨ ਸ਼ਰਮਾ ਤੇ ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ ਯੂਐਸਏ ਦੇ ਨਾਲ। ਰੁੱਖ ਕੁਝ ਹੋਰ ਅਹਿਮ ਖਬਰਾਂ ਦਾ ਕਰਦੇ ਹਾਂ। ਸ਼ੁਰੂਆਤ ਕਰਦੇ ਹਾਂ ਬਠਿੰਡਾ ਤੋਂ, ਜਿੱਥੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਦੇ ਬਾਹਰ ਕਿਸਾਨਾਂ ਵੱਲੋਂ ਧਰਨਾ ਦਿੱਤਾ ਜਾ ਰਿਹਾ ਸੀ ਮੁਆਵਜ਼ਾ ਨਾ ਮਿਲਣ ਦੇ ਰੋਸ ਵਜੋਂ। ਤੇ ਇੱਥੇ ਸ੍ਰੀ ਮੁਕਤਸਰ ਸਾਹਿਬ ਦੀ ਇਹ ਖਬਰ ਹੈ, ਮਾਫ ਕਰਨਾ। ਇੱਥੇ 65 ਸਾਲਾ ਕਿਸਾਨ ਨੇ ਕਥਿਤ ਤੌਰ ਤੇ ਖੁਦਕੁਸ਼ੀ ਕਰ ਲਈ ਹੈ। ਖੁਦਕੁਸ਼ੀ ਕਰਨ ਵਾਲੇ ਕਿਸਾਨ ਦੀ ਪਛਾਣ ਬਠਿੰਡਾ ਦੇ ਰਾਏਕੇ ਕਲਾਂ ਦੇ ਬਲਵਿੰਦਰ ਸਿੰਘ ਵਜੋਂ ਕੀਤੀ ਗਈ ਹੈ। ਇਸ ਤੋਂ ਪਹਿਲਾਂ ਕਿਸਾਨ ਪੰਜਾਬ ਖੇਤ ਮਜ਼ਦੂਰ ਯੂਨੀਅਨ ਅਤੇ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੀ ਅਗਵਾਈ ਹੇਠ ਇਕੱਠੇ ਹੋਏ। ਕਿਸਾਨਾਂ ਨੇ ਦੋਸ਼ ਲਾਇਆ ਕਿ ਉਹਨਾਂ ਦੀ ਨਰਮੇ ਦੀ ਫਸਲ ਪਿਛਲੇ ਸਾਲ ਗੁਲਾਬੀ ਸੁੰਡੀ ਦੇ ਹਮਲੇ ਕਰਕੇ ਨੁਕਸਾਨੀ ਗਈ ਸੀ, ਜਿਸ ਦਾ ਉਹਨਾਂ ਨੂੰ ਹੁਣ ਤੱਕ ਮੁਆਵਜ਼ਾ ਨਹੀਂ ਮਿਲਿਆ। ਪੰਜਾਬ ਖੇਤ ਮਜ਼ਦੂਰ ਯੂਨੀਅਨ ਦੇ ਜਨਰਲ ਸਕੱਤਰ ਲਛਮਣ ਸਿੰਘ ਸੇਵੇਵਾਲਾ ਨੇ ਦੱਸਿਆ ਕਿ ਰਾਏਕੇ ਕਲਾਂ ਦਾ ਕਿਸਾਨ ਬਲਵਿੰਦਰ ਸਿੰਘ ਮੁਆਵਜ਼ਾ ਨਾ ਮਿਲਣ ਕਰਕੇ ਨਿਰਾਸ਼ ਸੀ ਅਤੇ ਬੈਂਕ ਵਾਲੇ ਉਸ ਨੂੰ ਕਿਸ਼ਤ ਲੈਣ ਦੇ ਲਈ ਤੰਗ ਕਰ ਰਹੇ ਸਨ। ਪਿਛਲੇ ਕੁਝ ਸਮੇਂ ਤੋਂ ਤਣਾਅ ਦੇ ਵਿੱਚ ਸੀ, ਜਿਸ ਕਰਕੇ ਉਸ ਨੇ ਖੁਦਕੁਸ਼ੀ ਕਰ ਲਈ। ਭਾਜਪਾ ਦੀ ਕੇਂਦਰੀ ਲੀਡਰਸ਼ਿਪ ਹੁਣ ਪੰਜਾਬ ਨੂੰ ਪਲੋਸਣ ਦੇ ਰਾਹ ਪੈ ਚੁੱਕੀ ਹੈ ਅਤੇ ਮਿਸ਼ਨ ਪੰਜਾਬ ਦੇ ਤਹਿਤ ਭਾਜਪਾ ਦਾ ਸਿੱਖ ਭਾਈਚਾਰੇ ਨਾਲ ਨੇੜਤਾ ਬਣਾਉਣ ਦਾ ਏਜੰਡਾ ਦਲਿਤ ਵਰਗ ਨੂੰ ਵੀ ਨਾਲ ਜੋੜਨਾ ਇਸੇ ਕੜੀ ਦਾ ਹਿੱਸਾ ਹੈ। ਪੰਜਾਬ ਭਾਜਪਾ ਤਰਫੋਂ ਪੰਜਾਬ ਦੇ ਵਿੱਚ 9 ਲੋਕ ਸਭਾ ਹਲਕੇ ਸ਼ਨਾਖਤ ਕੀਤੇ ਗਏ ਨੇ, ਜਿਨ੍ਹਾਂ ਦੇ ਵਿੱਚ 3 ਕੇਂਦਰੀ ਵਜ਼ੀਰਾਂ ਦੀ ਡਿਊਟੀ ਲਾਈ ਹੋਈ ਹੈ। ਲੋਕ ਸਭਾ ਪ੍ਰਵਾਸ ਸਕੀਮ ਦੇ ਤਹਿਤ ਪੰਜਾਬ ਦੇ ਧਰਾਤਲ ਤੇ ਲੋਕਾਂ ਦੇ ਨਾਲ ਨੇੜਤਾ ਵਧਾਏ ਜਾਣ ਦੀ ਵਿਉਂਤਬੰਦੀ ਹੈ। ਘੱਟ ਗਿਣਤੀ ਭਾਈਚਾਰੇ ਦੀ ਨਾਰਾਜ਼ਗੀ ਦੂਰ ਕਰਨ ਦੇ ਤਹਿਤ ਗੁਪਤ ਏਜੰਡੇ ਵੀ ਉਲੀਕੇ ਗਏ ਨੇ। ਭਾਰਤੀ ਜਨਤਾ ਪਾਰਟੀ ਦੀ ਪੰਜਾਬ ਲੀਡਰਸ਼ਿਪ ਦੇ ਵਿੱਚ ਤਬਦੀਲੀ ਦੀ ਗੱਲ ਚੱਲ ਰਹੀ ਹੈ, ਜਿਸ ਦੇ ਤਹਿਤ ਕਾਂਗਰਸ ਦੇ ਵਿੱਚੋਂ ਆਏ ਚਿਹਰਿਆਂ ਨੂੰ ਭਾਜਪਾ ਦੇ ਸੰਗਠਨ ਦੇ ਵਿੱਚ ਥਾਂ ਦਿੱਤੀ ਜਾਣੀ ਹੈ। ਵੱਡਾ ਚਿਹਰਾ ਸੁਨੀਲ ਜਾਖੜ ਨੇ, ਜਿਨ੍ਹਾਂ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਵੀ ਸਿਆਸੀ ਵਜ਼ਨ ਦਿੰਦੇ ਨੇ। ਉਹਨਾਂ ਨੂੰ ਪ੍ਰਧਾਨ ਬਣਾਏ ਜਾਣ ਦੇ ਚਰਚੇ ਨੇ, ਕਿਉਂਕਿ ਭਾਜਪਾ ਹਾਈ ਕਮਾਂਡ ਜਾਖੜ ਨੂੰ ਜਾਟ ਨੇਤਾ ਵਜੋਂ ਵੀ ਦੇਖਦੀ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਪਣੀ ਪੰਜਾਬ ਫੇਰੀ ਦੇ ਦੌਰਾਨ ਆਪਣੀ ਦਿਲ ਦੀ ਗੱਲ ਭਾਜਪਾ ਲੀਡਰਸ਼ਿਪ ਦੇ ਨਾਲ ਸਾਂਝੀ ਵੀ ਕੀਤੀ ਸੀ। ਪ੍ਰਧਾਨ ਮੰਤਰੀ ਇਸ ਗੱਲੋਂ ਤਸੱਲੀ ਦੇ ਵਿੱਚ ਨੇ ਕਿ 4 ਸਾਹਿਬਜ਼ਾਦਿਆਂ ਨੂੰ ਸਮਰਪਿਤ 26 ਦਸੰਬਰ ਨੂੰ ਵੀਰ ਬਾਲ ਦਿਵਸ ਮਨਾਏ ਜਾਣ ਦੇ ਐਲਾਨ ਦੇ ਨਾਲ ਦੱਖਣ ਵੀ ਇਸ ਸ਼ਹਾਦਤ ਬਾਰੇ ਡੂੰਘਾਈ ਦੇ ਵਿੱਚ ਜਾਣੂ ਹੋਇਆ। ਸੂਤਰ ਦੱਸਦੇ ਨੇ ਕਿ ਪ੍ਰਧਾਨ ਮੰਤਰੀ ਸਤੰਬਰ ਮਹੀਨੇ ਦੇ ਵਿੱਚ ਮੁੜ ਪੰਜਾਬ ਦੇ ਦੌਰੇ ਤੇ ਆਉਣਗੇ ਅਤੇ ਉਹਨਾਂ ਨੇ ਫਿਰੋਜ਼ਪੁਰ ਅਤੇ ਬਠਿੰਡਾ ਫੇਰੀ ਦੀ ਗੱਲ ਕੀਤੀ ਹੈ। ਪ੍ਰਧਾਨ ਮੰਤਰੀ ਇਸ ਗੱਲ ਤੋਂ ਜਾਣੂ ਨੇ ਕਿ ਪੰਜਾਬ ਅਤੇ ਖਾਸ ਕਰਕੇ ਸਿੱਖ ਭਾਈਚਾਰੇ ਦੀ ਨਾਰਾਜ਼ਗੀ ਹਾਲੇ ਦੂਰ ਨਹੀਂ ਹੋਈ। ਪੇਂਡੂ ਪੰਜਾਬ ਦੇ ਮਨਾਂ ਦੇ ਵਿੱਚ ਪਈ ਦਰਾਰ ਭਰਨੀ ਭਾਜਪਾ ਦੇ ਲਈ ਸੌਖੀ ਨਹੀਂ ਹੈ। 3 ਖੇਤੀ ਕਾਨੂੰਨਾਂ ਦੇ ਖਿਲਾਫ ਚੱਲੇ ਸੰਘਰਸ਼ਾਂ ਦੇ ਵਿੱਚ ਵੱਧ ਸ਼ਹਾਦਤਾਂ ਪੰਜਾਬ ਦੇ ਕਿਸਾਨਾਂ ਅਤੇ ਖੇਤ ਮਜ਼ਦੂਰਾਂ ਨੇ ਦਿੱਤੀਆਂ ਨੇ। ਸਾਰੀਆਂ ਕੋਸ਼ਿਸ਼ਾਂ ਦੇ ਬਾਵਜੂਦ ਭਾਜਪਾ ਦੀ ਇਹ ਸਮਝ ਪੱਕੀ ਹੋਈ ਹੈ ਕਿ ਪੰਜਾਬ ਨੂੰ ਅਸੈਂਬਲੀ ਚੋਣਾਂ ਦੇ ਵਿੱਚ ਇਕੱਲੇ ਤੌਰ ਤੇ ਜਿੱਤਣਾ ਸੌਖਾ ਨਹੀਂ ਹੈ। ਕੇਂਦਰੀ ਵਜ਼ੀਰ ਮੀਨਾਕਸ਼ੀ ਲੇਖੀ ਨੇ ਗੁਰਦਾਸਪੁਰ ਹਲਕੇ ਦਾ ਦੌਰਾ ਸ਼ੁਰੂ ਕੀਤਾ, ਜਦਕਿ ਪੰਜਾਬ ਭਾਜਪਾ ਦੇ ਇੰਚਾਰਜ ਅਤੇ ਕੇਂਦਰੀ ਮੰਤਰੀ ਗਜੇਂਦਰ ਸ਼ੇਖਾਵਤ 30 ਅਤੇ 31 ਅਗਸਤ ਨੂੰ ਆਨੰਦਪੁਰ ਸਾਹਿਬ ਲੋਕ ਸਭਾ ਹਲਕੇ ਦਾ ਦੌਰਾ ਕਰਨਗੇ। ਭਾਜਪਾ ਦਲਿਤ ਭਾਈਚਾਰੇ ਨਾਲ ਵੀ ਮੋਹ ਦਿਖਾਉਣ ਤੇ ਵਧਾਉਣ ਲੱਗੀ ਹੈ। ਕੇਂਦਰੀ ਸਿਹਤ ਮੰਤਰੀ ਮਨਸੁਖ ਮਾਂਡਵੀਆ ਨੇ ਸੰਗਰੂਰ ਲੋਕ ਸਭਾ ਹਲਕੇ ਦੇ ਦੌਰੇ ਦੇ ਦੌਰਾਨ ਧੂਰੀ ਲਾਗਲੇ ਫਤਿਹਗੜ੍ਹ ਪਿੰਡ ਦੇ ਪ੍ਰਗਟ ਸਿੰਘ ਦੇ ਦਲਿਤ ਪਰਿਵਾਰ ਦੇ ਘਰ ਦੁਪਹਿਰ ਦਾ ਭੋਜਨ ਕੀਤਾ ਅਤੇ ਇਸੇ ਤਰ੍ਹਾਂ ਕੇਂਦਰੀ ਮੰਤਰੀ ਹਰਦੀਪ ਪੁਰੀ ਨੇ ਬਠਿੰਡਾ ਲੋਕ ਸਭਾ ਹਲਕੇ ਦੇ ਦੌਰੇ ਦੇ ਦੌਰਾਨ ਦਲਿਤ ਬਸਤੀ ਦੇ ਵਿੱਚ ਭੋਜਨ ਕੀਤਾ। ਕੇਂਦਰੀ ਲੀਡਰਸ਼ਿਪ ਵੱਲੋਂ ਮੰਤਰੀਆਂ ਨੂੰ ਹਦਾਇਤ ਹੈ ਕਿ ਹਰ ਮਹੀਨੇ ਲੋਕ ਸਭਾ ਹਲਕੇ ਦੇ ਵਿੱਚ 2 ਦਿਨ ਗੁਜ਼ਾਰਨ। ਇੱਕ ਦਿਨ ਦਲਿਤ ਪਰਿਵਾਰ ਦੇ ਨਾਲ ਭੋਜਨ ਕਰਨ ਦੀ ਸਖਤ ਹਦਾਇਤ ਹੈ। ਸਾਰੇ ਕੇਂਦਰੀ ਵਜ਼ੀਰਾਂ ਨੂੰ ਇਹ ਵੀ ਹਦਾਇਤ ਦਿੱਤੀ ਗਈ ਹੈ ਕਿ ਉਹ ਹਰ ਮਹੀਨੇ ਦੌਰੇ ਦੇ ਦੌਰਾਨ ਗੁਰੂ ਘਰਾਂ ਦੇ ਵਿੱਚ ਦਰਸ਼ਨਾਂ ਦੇ ਲਈ ਜ਼ਰੂਰ ਜਾਣ। ਕੇਂਦਰੀ ਵਜ਼ੀਰ ਹਰਦੀਪ ਪੁਰੀ ਬਠਿੰਡਾ ਦੇ ਕਿਲ੍ਹਾ ਮੁਬਾਰਕ ਗੁਰੂ ਘਰਾਂ ਦੇ ਵਿੱਚ ਦਰਸ਼ਨਾਂ ਦੇ ਲਈ ਗਏ ਸਨ, ਜਦੋਂ ਕਿ ਮਨਸੁਖ ਮਾਂਡਵੀਆ ਗੁਰਦੁਆਰਾ ਮਸਤੂਆਣਾ ਸਾਹਿਬ ਗਏ ਸਨ। ਸਟੇਜਾਂ ਤੇ ਸਿੱਖ ਚਿਹਰਿਆਂ ਨੂੰ ਅੱਗੇ ਰੱਖਣ ਦੀ ਵੀ ਹਦਾਇਤ ਹੈ। ਸੂਤਰ ਦੱਸਦੇ ਨੇ ਕਿ ਕੇਂਦਰੀ ਲੀਡਰਸ਼ਿਪ ਦੇ ਕੋਲ ਇਹ ਜ਼ਮੀਨੀ ਰਿਪੋਰਟ ਪੁੱਜੀ ਹੈ ਕਿ ਬੇਸ਼ੱਕ ਭਾਜਪਾ ਦੀ ਮੈਂਬਰਸ਼ਿਪ ਅਤੇ ਯੂਨਿਟ ਤਾਂ ਵਧੇ ਨੇ, ਪਰ ਲੋਕਾਂ ਦੇ ਮਨਾਂ ਦੇ ਵਿੱਚ ਕੋਈ ਖਾਸ ਤਬਦੀਲੀ ਨਹੀਂ ਆਈ ਹੈ। ਸੂਤਰ ਆਖਦੇ ਨੇ ਕਿ ਕਿਸਾਨ ਭਾਈਚਾਰੇ ਦੀ ਨਾਰਾਜ਼ਗੀ ਦੂਰ ਕਰਨ ਵਾਸਤੇ ਕੇਂਦਰ ਸਰਕਾਰ ਲੋਕ ਸਭਾ ਚੋਣਾਂ ਤੋਂ ਪਹਿਲਾਂ ਕੋਈ ਪੈਕੇਜ ਐਲਾਨੇਗੀ, ਇਸ ਦੀ ਵੀ ਚਰਚਾ ਹੈ।
ਕੇਂਦਰੀ ਰਾਜ ਮੰਤਰੀ ਮੀਨਾਕਸ਼ੀ ਲੇਖੀ ਨੇ ਗੁਰਦਾਸਪੁਰ ਦੇ ਵਿੱਚ ਜਦੋਂ ਲੋਕ ਸਭਾ ਭਲਾਈ ਯੋਜਨਾਵਾਂ ਦੇ ਜਾਇਜ਼ੇ ਦੇ ਲਈ ਮੀਟਿੰਗ ਕੀਤੀ ਤਾਂ ਉੱਥੇ ਵੀ ਕਈ ਜਿਹੜੇ ਲੋਕ ਸੀਗੇ ਖਾਸ ਕਰਕੇ ਭਾਜਪਾ ਦੇ ਤਾਂ ਉਹਨਾਂ ਨੇ ਸਨੀ ਦਿਓਲ ਦੀ ਜਿਹੜੀ ਗੈਰ ਹਾਜ਼ਰੀ ਹੈ ਉਹ ਇੱਥੇ ਸਵਾਲ ਚੁੱਕੇ ਸਨ। ਪਰ ਮੰਤਰੀ ਨੇ ਕਿਹਾ ਕਿ ਜਿੰਨੇ ਵੀ ਮਕਾਨ ਵਿਹੂਣੇ ਪਰਿਵਾਰ ਆ ਉਹਨਾਂ ਨੂੰ ਪ੍ਰਧਾਨ ਮੰਤਰੀ ਆਵਾਸ ਸਕੀਮ ਦੇ ਤਹਿਤ ਮਕਾਨ ਬਣਾ ਕੇ ਦਿੱਤੇ ਜਾਣ। ਇਸ ਤਰ੍ਹਾਂ ਕੇਂਦਰ ਦੀਆਂ ਸਰਕਾਰ ਦੀਆਂ ਜਿਹੜੀਆਂ ਸਕੀਮਾਂ ਉਹਨਾਂ ਨੂੰ ਲੋਕਾਂ ਨੂੰ ਉਹਨਾਂ ਦੇ ਬਾਰੇ ਜਾਣੂ ਕਰਵਾਇਆ ਜਾਵੇ ਤੇ ਉਹਨਾਂ ਦਾ ਲਾਭ ਹਰ ਇੱਕ ਨੂੰ ਮਿਲੇ। ਇਸ ਕਰਕੇ ਵੱਧ ਤੋਂ ਵੱਧ ਕੈਂਪ ਲਾਓ। ਸੋ ਪੈਸਾ ਦੇਸ਼ ਦੀ ਸਰਕਾਰ ਦਾ, ਏਜੰਡਾ ਭਾਜਪਾ ਦਾ। ਸੋ ਇਹ ਇਸ ਤਰੀਕੇ ਨਾਲ ਹੁਣ ਭਾਜਪਾ ਜਿਹੜੀ ਆ ਉਹ ਪੰਜਾਬ ਦੇ ਵਿੱਚ ਅੱਗੇ ਵਧ ਰਹੀ ਹੈ। ਪਰ ਪੰਜਾਬ ਦੇ ਵਿੱਚ ਜਿਹੜੀਆਂ ਹੋਰ ਸਿਆਸੀ ਧਿਰਾਂ ਨੇ, ਅਕਾਲੀ ਦਲ ਆ, ਉਹ ਆਪਣੇ ਸੰਕਟ ਦੇ ਨਾਲ ਜੂਝ ਰਿਹਾ। ਕਾਂਗਰਸ ਆਪਣੇ ਸੰਕਟ ਦੇ ਨਾਲ ਜੂਝ ਰਹੀ ਹੈ। ਆਮ ਆਦਮੀ ਪਾਰਟੀ ਤਾਂ ਖੈਰ ਸੱਤਾ ਦੇ ਵਿੱਚ ਹੈ। ਤਾਂ ਹੁਣ ਹੌਲੀ-ਹੌਲੀ ਭਾਜਪਾ ਨੇ ਆਪਣਾ ਜਿਹੜਾ ਇੱਥੇ ਪੈਰ ਧਰਾਵਾ ਉਹ ਤੇਜ਼ ਕਰ ਦਿੱਤਾ। ਪਹਿਲਾਂ ਸ਼ੁਰੂ ਕੀਤਾ ਸੀ। ਭਾਜਪਾ ਨੇ ਹੁਣ ਤੱਕ ਜਿੰਨੇ ਵੀ ਰਾਜਾਂ ਦੇ ਵਿੱਚ ਕਿਸੇ ਵੀ ਪਾਰਟੀ ਨਾਲ ਮਿਲ ਕੇ ਸਰਕਾਰ ਬਣਾਈ ਹੈ, ਉਸ ਤੋਂ ਬਾਅਦ ਉਹ ਖੇਤਰੀ ਪਾਰਟੀ ਨੂੰ ਹਾਸ਼ੀਏ ਤੇ ਕਰ ਦਿੱਤਾ ਗਿਆ। ਸ਼ਿਵ ਸੈਨਾ ਤੇ ਅਕਾਲੀ ਦਲ ਇਸ ਦੀਆਂ ਤਾਜ਼ਾ ਮਿਸਾਲਾਂ ਕਹੀਆਂ ਜਾ ਸਕਦੀਆਂ ਨੇ। ਗੱਲ ਕਰਦੇ ਹਾਂ ਕਾਂਗਰਸ ਦੇ ਸੰਕਟ ਦੀ। ਖਹਿਰਾ ਦੇ ਜਿਹੜੇ ਸੁਰ ਨੇ ਉਹ ਥੋੜੇ ਨਰਮ ਪਏ ਨੇ, ਪਰ ਸੰਦੀਪ ਜਾਖੜ ਲਗਾਤਾਰ ਜਿਹੜੇ ਨੇ ਉਹ ਹਮਲਾਵਰ ਨਜ਼ਰ ਆ ਰਹੇ ਨੇ। ਕਾਂਗਰਸ ਪਾਰਟੀ ਦੇ ਕਿਸਾਨ ਸੈੱਲ ਦੇ ਕੌਮੀ ਚੇਅਰਮੈਨ ਸੁਖਪਾਲ ਸਿੰਘ ਖਹਿਰਾ ਨੇ ਕਾਂਗਰਸ ਪ੍ਰਧਾਨ ਰਾਜਾ ਵੜਿੰਗ ਦੇ ਪ੍ਰਤੀ ਨਰਮ ਸੁਰ ਰੱਖੇ ਨੇ, ਜਦਕਿ ਕਾਂਗਰਸੀ ਵਿਧਾਇਕ ਸੰਦੀਪ ਜਾਖੜ ਨੇ ਰਾਜਾ ਵੜਿੰਗ ਨੂੰ ਨਿਸ਼ਾਨੇ ਤੇ ਲਿਆ। ਪੰਜਾਬ ਕਾਂਗਰਸ ਦੇ ਵਿੱਚ ਅੰਦਰੂਨੀ ਕਲੇਸ਼ ਕਿਸੇ ਨਾ ਕਿਸੇ ਰੂਪ ਦੇ ਵਿੱਚ ਸਾਹਮਣੇ ਆ ਰਿਹਾ। ਲੰਘੇ ਸ਼ਨੀਵਾਰ ਨੂੰ ਸੁਖਪਾਲ ਖਹਿਰਾ ਨੇ ਰਾਜਾ ਵੜਿੰਗ ਤੇ ਸਵਾਲ ਖੜੇ ਕੀਤੇ ਸਨ ਕਿ ਕਾਂਗਰਸ ਪਾਰਟੀ ਪੰਜਾਬ ਦੇ ਵੱਡੇ ਮੁੱਦਿਆਂ ਦੀ ਥਾਂ ਤੇ ਵਿਅਕਤੀਗਤ ਵਿਸ਼ੇਸ਼ ਤੇ ਊਰਜਾ ਲਾ ਰਹੀ ਹੈ। ਸੁਖਪਾਲ ਖਹਿਰਾ ਨੇ ਟਵੀਟ ਕਰਕੇ ਮੀਡੀਆ ਨੂੰ ਕਿਹਾ ਕਿ ਉਹਨਾਂ ਦੇ ਟਵੀਟ ਨੂੰ ਗਲਤ ਤਰੀਕੇ ਨਾਲ ਨਾ ਲਿਆ ਜਾਵੇ। ਖਹਿਰਾ ਨੇ ਟਵੀਟ ਕੀਤਾ, ਪਾਰਟੀ ਹਿੱਤਾਂ ਨੂੰ ਧਿਆਨ ਦੇ ਵਿੱਚ ਰੱਖਦਿਆਂ ਕਾਂਗਰਸ ਨੇ ਲੁਧਿਆਣਾ ਦੇ ਵਿਜੀਲੈਂਸ ਦਫ਼ਤਰ ਅੱਗੇੋਂ ਧਰਨਾ ਚੁੱਕ ਲਿਆ। ਧਰਨਾ ਹੁਣ ਰਾਜ ਸਭਾ ਮੈਂਬਰ ਅਸ਼ੋਕ ਮਿੱਤਲ ਦੇ ਖਿਲਾਫ ਲੱਗਣਾ ਚਾਹੀਦਾ ਹੈ। ਉਹਨਾਂ ਨੇ ਟਵੀਟ ਦੇ ਵਿੱਚ 100 ਕਰੋੜ ਦੇ ਜ਼ਮੀਨ ਘੁਟਾਲੇ ਦਾ ਹਵਾਲਾ ਵੀ ਦਿੱਤਾ ਹੈ। ਇੱਥੇ ਇਹ ਵੀ ਜ਼ਿਕਰ ਕਰਨਾ ਬਣਦਾ ਕਿ ਰਾਜਾ ਵੜਿੰਗ ਦੀ ਬਤੌਰ ਪ੍ਰਧਾਨ ਪੈਂਠ ਨਹੀਂ ਬਚ ਰਹੀ। ਪਹਿਲਾਂ ਰਾਜਾ ਵੜਿੰਗ ਦੀ ਤਾਜਪੋਸ਼ੀ ਮੌਕੇ ਨਵਜੋਤ ਸਿੰਘ ਸਿੱਧੂ ਹਾਜ਼ਰ ਨਹੀਂ ਸਨ ਅਤੇ ਥੋੜੇ ਦਿਨ ਪਹਿਲਾਂ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨਾਰਾਜ਼ ਹੋ ਗਏ ਸਨ। ਹੁਣ ਇਸੇ ਦੌਰਾਨ ਹਬੋਰ ਤੋਂ ਕਾਂਗਰਸੀ ਵਿਧਾਇਕ ਸੰਦੀਪ ਜਾਖੜ ਨੇ ਟਵੀਟ ਕਰਕੇ ਕਿਹਾ ਕਿ ਇਹ ਕਾਂਗਰਸ ਪ੍ਰਧਾਨ ਦੀ ਘੋਰ ਨਫ਼ਰਤ ਹੈ ਜਦੋਂ ਉਹ ਖਹਿਰਾ ਵਰਗੇ ਸੀਨੀਅਰ ਆਗੂ ਨੂੰ ਜਨਤਕ ਤੌਰ ਤੇ ਝਟਕਦੇ ਨੇ ਅਤੇ ਫਿਰ ਕਾਂਗਰਸ ਦੇ ਕਾਡਰ ਤੋਂ ਸਤਿਕਾਰ ਦੀ ਉਮੀਦ ਕਰਦੇ ਨੇ। ਇੱਜ਼ਤ ਕਮਾਈ ਜਾਂਦੀ ਹੈ। ਇੱਥੇ ਦੱਸਣਾ ਬਣਦਾ ਹੈ ਕਿ ਰਾਜਾ ਵੜਿੰਗ ਨੇ ਸ਼ਨੀਵਾਰ ਨੂੰ ਖਹਿਰਾ ਨੂੰ ਨਸੀਹਤ ਦਿੱਤੀ ਸੀ ਕਿ ਬਿਨ ਮੰਗੇ ਸਲਾਹ ਨਹੀਂ ਦੇਣੀ ਚਾਹੀਦੀ। ਪ੍ਰਤਾਪ ਸਿੰਘ ਬਾਜਵਾ ਨੇ ਪਟਿਆਲਾ ਫੇਰੀ ਦੇ ਦੌਰਾਨ ਅਮਰਿੰਦਰ ਸਿੰਘ ਅਤੇ ਪ੍ਰਨੀਤ ਕੌਰ ਨੂੰ ਨਿਸ਼ਾਨੇ ਤੇ ਲਿਆ ਸੀ। ਉਹਨਾਂ ਨੇ ਇਹ ਵੀ ਚੁਣੌਤੀ ਦਿੱਤੀ ਹੈ ਮੁੱਖ ਮੰਤਰੀ ਭਗਵੰਤ ਮਾਨ ਨੂੰ ਕਿ ਵਿਜੀਲੈਂਸ ਦੁਆਰਾ ਉਹ ਅਮਰਿੰਦਰ ਸਿੰਘ ਨੂੰ ਤਲਬ ਕਰਕੇ ਦਿਖਾਉਣ। ਦੂਜੇ ਬੰਨੇ ਆਮ ਆਦਮੀ ਪਾਰਟੀ ਸਰਕਾਰ ਵੱਲੋਂ ਇਕੱਲੇ ਕਾਂਗਰਸੀ ਦੀ ਘੇਰਾਬੰਦੀ ਕੀਤੀ ਜਾ ਰਹੀ ਹੈ ਤੇ ਆਉਂਦੇ ਦਿਨਾਂ ਦੇ ਵਿੱਚ ਹੋਰ ਸਾਬਕਾ ਮੰਤਰੀ ਵੀ ਜਿਹੜੇ ਆ ਉਹ ਘੇਰੇ ਜਾ ਸਕਦੇ ਨੇ। ਆਮ ਆਦਮੀ ਪਾਰਟੀ ਦੇ ਰਵਨੀਤ ਬਿੱਟੂ ਪ੍ਰਤੀ ਸਰਕਾਰ ਦੇ ਨਰਮ ਰਵੱਈਏ ਦੀ ਵੀ ਚਰਚਾ ਪੂਰੀ ਹੈ। ਵਿਜੀਲੈਂਸ ਅਧਿਕਾਰੀ ਜਦੋਂ ਸਾਬਕਾ ਮੰਤਰੀ ਭਾਰਤ ਭੂਸ਼ਣ ਨੂੰ ਗ੍ਰਿਫਤਾਰ ਕਰਨ ਵਾਸਤੇ ਆਏ ਸਨ ਤਾਂ ਮੈਂਬਰ ਪਾਰਲੀਮੈਂਟ ਰਵਨੀਤ ਬਿੱਟੂ ਨੇ ਵਿਜੀਲੈਂਸ ਅਧਿਕਾਰੀਆਂ ਨੂੰ ਰੋਕਿਆ ਸੀ, ਜਿਸ ਦੀ ਸੋਸ਼ਲ ਮੀਡੀਆ ਤੇ ਵੀਡੀਓ ਵੀ ਨਸ਼ਰ ਹੋਈ ਸੀ। ਰੋਕਿਆ ਕੀ ਸੀ? ਗੁੰਡਾਗਰਦੀ ਕੀਤੀ ਸੀ। ਗਲ ਪਿਆ ਸੀ ਰਵਨੀਤ ਬਿੱਟੂ ਸਿੱਧਾ ਉਹਨਾਂ ਦੀ ਬੇਇੱਜ਼ਤੀ ਕਰ ਰਿਹਾ ਸੀ ਔਰ ਕਹਿ ਰਿਹਾ ਸੀ ਕਿ ਲਿਜਾ ਕੇ ਦਿਖਾਓ। ਹਾਲਾਂਕਿ ਕੋਈ ਵੀ ਬੰਦਾ ਚਾਹੇ ਉਹ ਕਿਸੇ ਵੀ ਅਹੁਦੇ ਤੇ ਹੈ ਇਸ ਤਰ੍ਹਾਂ ਨਹੀਂ ਕਰ ਸਕਦਾ, ਪਰ ਰਵਨੀਤ ਬਿੱਟੂ ਆਪੇ ਤੋਂ ਬਾਹਰ ਹੋ ਗਿਆ ਸੀ ਤੇ ਉਹਦੇ ਜਿਹੜੇ ਬੋਲ ਸਨ ਉਹ ਧਮਕੀ ਭਰੇ ਸਨ, ਉਹਦਾ ਲਹਿਜ਼ਾ ਗੁੰਡਿਆਂ ਵਾਲਾ ਸੀ। ਵਿਜੀਲੈਂਸ ਅਧਿਕਾਰੀਆਂ ਨੇ ਡਿਊਟੀ ਦੇ ਵਿੱਚ ਵਿਘਨ ਪਾਏ ਜਾਣ ਬਾਰੇ ਸ਼ਿਕਾਇਤ ਵੀ ਦਿੱਤੀ ਸੀ, ਜਿਸ ਤੇ ਹਾਲੇ ਤੱਕ ਕੋਈ ਕਾਰਵਾਈ ਨਹੀਂ ਹੋਈ ਹੈ। ਸਿਆਸੀ ਹਲਕਿਆਂ ਦੇ ਵਿੱਚ ਚਰਚਾ ਹੈ ਕਿ ਸੰਸਦ ਮੈਂਬਰ ਰਵਨੀਤ ਬਿੱਟੂ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਨਾਲ ਨੇੜਤਾ ਹੈ, ਜਿਸ ਕਰਕੇ ਉਹਨਾਂ ਦੇ ਖਿਲਾਫ ਕਾਰਵਾਈ ਤੋਂ ਪੁਲਿਸ ਨੇ ਟਾਲਾ ਵੱਟ ਲਿਆ। ਹਾਲਾਂਕਿ ਪੁਲਿਸ ਅਧਿਕਾਰੀ ਆਖਦੇ ਨੇ ਕਿ ਜਾਂਚ ਕੀਤੀ ਜਾ ਰਹੀ ਹੈ। ਇੱਥੇ ਇੱਕ ਗੱਲ ਹੋਰ ਵੱਲ ਵੀ ਧਿਆਨ ਦੇਣਾ ਚਾਹੀਦਾ ਹੈ ਕਿ ਜਿਹੜੀਆਂ ਕੁਝ ਚੀਜ਼ਾਂ ਨੇ ਉਹ ਇਹ ਨੇ ਕਿ ਪੰਜਾਬ ਦੇ ਕੁਝ ਜਿਹੜੇ ਸਿਆਸਤਦਾਨ ਨੇ ਉਹਨਾਂ ਦੀ ਤੱਕ ਪਹੁੰਚ ਆ। ਤੱਕ ਮਤਲਬ ਦਿੱਲੀ ਤੱਕ ਵੀ ਹੈ ਤੇ ਸਟੇਟ ਤੱਕ ਵੀ ਹੈ। ਉਹ ਦਿੱਲੀ ਨੂੰ ਵੀ ਬੜੇ ਪਿਆਰੇ ਲੱਗਦੇ ਨੇ ਤੇ ਸਟੇਟ ਨੂੰ ਵੀ ਬੜੇ ਪਿਆਰੇ ਲੱਗਦੇ ਨੇ। ਉਹਨਾਂ ਤੇ ਆਮ ਤੌਰ ਤੇ ਕੋਈ ਕਾਰਵਾਈ ਨਹੀਂ ਹੁੰਦੀ। ਕੋਰਟਾਂ ਜ਼ਰੂਰ ਲੱਗਦੀਆਂ ਨੇ, ਅਦਾਲਤਾਂ ਦੇ ਵਿੱਚ ਪੇਸ਼ੀਆਂ ਪੈਂਦੀਆਂ ਨੇ, ਚਲਾਨ ਵੀ ਲੱਗਦੇ ਨੇ, ਪਰ ਜ਼ਮਾਨਤਾਂ ਮਿਲ ਜਾਂਦੀਆਂ। ਇਹੋ ਜਿਹੇ ਸਟੇਟ ਦੇ ਜਿਹੜੇ ਜਾਂ ਕਹਿ ਲਓ ਕਿ ਦਿੱਲੀ ਦੇ
ਜਿਹੜੇ ਸੰਦ ਨੇ ਜਾਂ ਟੂਲ ਨੇ ਉਹ ਸਿਆਸਤ ਦੇ ਵਿੱਚ ਵੀ ਨੇ ਤੇ ਉਹ ਅਫਸਰਸ਼ਾਹੀ ਦੇ ਵਿੱਚ ਵੀ ਨੇ। ਅਫਸਰਸ਼ਾਹੀ ਦੇ ਵਿੱਚ ਵੀ ਅਸੀਂ ਇਹੋ ਜਿਹੇ ਟੂਲ ਦੇਖਦੇ ਹਾਂ ਜਿਨ੍ਹਾਂ ਦੇ ਉੱਤੇ ਮੁਕੱਦਮੇ ਬੜੇ ਨੇ, ਦੋਸ਼ ਬੜੇ ਸੰਗੀਨ ਲੱਗੇ ਆ, ਪਰ ਹਾਲੇ ਤੱਕ ਕਾਨੂੰਨ ਉਹਨਾਂ ਦਾ ਵਿਗਾੜ ਕੁਛ ਨਹੀਂ ਸਕਿਆ। ਸੋ ਇਹ ਕਿਉਂ ਨਹੀਂ ਵਿਗਾੜ ਸਕਿਆ? ਇਹ ਜਾਂ ਤਾਂ ਕਾਨੂੰਨ ਘਾੜੇ ਜਾਣਦੇ ਆ ਜਿਹੜੇ ਕਾਨੂੰਨ ਨੂੰ ਘੜਦੇ ਆ, ਤੇ ਜਾਂ ਫਿਰ ਉਹਨਾਂ ਨੂੰ ਬਚਾਉਣ ਵਾਲੇ ਜਾਣਦੇ ਆ। ਉਧਰ ਦੂਜੇ ਪਾਸੇ ਕਾਂਗਰਸ ਤੋਂ ਅਸਤੀਫਾ ਦੇਣ ਤੋਂ ਬਾਅਦ ਗੁਲਾਮ ਨਬੀ ਆਜ਼ਾਦ ਨੇ ਕਿਹਾ ਹੈ ਕਿ ਕਾਂਗਰਸ ਇਸ ਵੇਲੇ ਬਿਮਾਰ ਹੈ, ਜੋ ਡਾਕਟਰ ਦੀ ਬਜਾਏ ਕੰਪਾਊਂਡਰ ਤੋਂ ਦਵਾਈ ਲੈ ਰਹੀ ਹੈ। ਉਹਨਾਂ ਨੇ ਕਿਹਾ ਕਿ ਕਾਂਗਰਸ ਹਾਈ ਕਮਾਂਡ ਗਲਤੀਆਂ ਨੂੰ ਠੀਕ ਨਹੀਂ ਕਰ ਰਹੀ। ਇਸ ਵੇਲੇ ਵੱਡੀ ਗਿਣਤੀ ਸੂਬਿਆਂ ਦੇ ਵਿੱਚੋਂ ਕਾਂਗਰਸੀ ਆਗੂ ਪਾਟੋ ਧਾੜ ਦਾ ਸ਼ਿਕਾਰ ਹੋਏ ਪਏ ਨੇ, ਪਰ ਹਾਈ ਕਮਾਂਡ ਕੋਲੇ ਆਗੂਆਂ ਨੂੰ ਜੋੜੇ ਰੱਖਣ ਦੇ ਲਈ ਸਮਾਂ ਹੀ ਨਹੀਂ ਹੈ। ਉਹਨਾਂ ਕਿਹਾ ਕਿ ਇਸ ਵੇਲੇ ਕਾਂਗਰਸ ਦੀ ਨੀਂਹ ਕਮਜ਼ੋਰ ਹੋ ਗਈ ਹੈ ਤੇ ਪਾਰਟੀ ਕਿਸੇ ਵੇਲੇ ਵੀ ਡਿੱਗ ਸਕਦੀ ਹੈ। ਉਹਨਾਂ ਇਹਨਾਂ ਦੋਸ਼ਾਂ ਨੂੰ ਸਿਰੇ ਤੋਂ ਨਕਾਰ ਦਿੱਤਾ ਕਿ ਉਹ ਭਾਜਪਾ ਦੇ ਵਿੱਚ ਸ਼ਾਮਲ ਹੋਣਗੇ। ਗੁਲਾਮ ਨਬੀ ਆਜ਼ਾਦ ਇਸ ਵੇਲੇ ਜੰਮੂ ਕਸ਼ਮੀਰ ਦੇ ਵਿੱਚ ਕੈਪਟਨ ਅਮਰਿੰਦਰ ਸਿੰਘ ਬਣ ਚੁੱਕੇ ਨੇ। ਕੈਪਟਨ ਅਮਰਿੰਦਰ ਸਿੰਘ ਕਹਿਣ ਤੋਂ ਭਾਵ ਇਹ ਹੈ ਕਿ ਉਹ ਉੱਥੇ ਚੋਣਾਂ ਲੜਨਗੇ, ਪਾਰਟੀ ਬਣਾਉਣਗੇ। ਪਾਰਟੀ ਦੇ ਲਈ ਪੈਸਾ ਕਿੱਥੋਂ ਆਊਗਾ ਇਹ ਤਾਂ ਗੁਲਾਮ ਨਬੀ ਆਜ਼ਾਦ ਹੀ ਦੱਸ ਸਕਦੇ ਆ। ਪਰ ਜਦੋਂ ਵੰਡੀਆਂ ਪੈਣਗੀਆਂ, ਜਿੰਨੀਆਂ ਧਿਰਾਂ ਜ਼ਿਆਦਾ ਹੋਣਗੀਆਂ, ਜਿੰਨੀਆਂ ਸਮਾਜ ਦੇ ਵਿੱਚ ਵੰਡੀਆਂ ਜ਼ਿਆਦਾ ਹੋਣਗੀਆਂ, ਜਿੰਨੀ ਜ਼ਿਆਦਾ ਡਿਸਕਸ਼ਨ ਧਰਮ, ਜਾਤ, ਫਿਰਕੇ ਤੇ ਹੋਊਗੀ, ਓਨਾ ਹੀ ਕੱਟੜ ਤਾਕਤਾਂ ਨੂੰ ਫਾਇਦਾ ਹੋਊਗਾ। ਓਨਾ ਹੀ ਸਿਆਸੀ ਤੌਰ ਤੇ ਦੇਖੀਏ ਤਾਂ ਓਨਾ ਹੀ ਭਾਜਪਾ ਨੂੰ ਫਾਇਦਾ ਹੁੰਦਾ ਜਿੰਨੇ ਉਹਨਾਂ ਦੇ ਕੰਪੀਟੀਟਰ ਵੱਧ ਰਹੇ ਨੇ। ਪੰਜਾਬ ਦੇ ਵਿੱਚ 2000 ਜਿਹੜੀਆਂ ਅਗਲੀਆਂ ਚੋਣਾਂ ਹੋਣੀਆਂ 27 ਦੀਆਂ, ਤੁਸੀਂ ਦੇਖੋਗੇ ਕਿ ਖੁੰਬਾਂ ਵਾਂਗੂ ਪਾਰਟੀਆਂ ਉੱਗਣਗੀਆਂ, ਖੁੰਬਾਂ ਵਾਂਗੂ ਧੜੇ ਹੋਣਗੇ। ਕੋਸ਼ਿਸ਼ ਹੋਏਗੀ ਕਿ ਸਾਰੀਆਂ ਜਿਹੜੀਆਂ ਪਾਰਟੀਆਂ ਨੇ ਉਹਨਾਂ ਦੇ ਵਿੱਚ ਥੋੜ੍ਹਾ ਬਲ ਵੀ ਹੋਵੇ ਤੇ ਉਹ ਆਪਣੇ ਪੱਧਰ ਤੇ ਲੜਨ। ਹੁਣ ਆਉਣ ਵਾਲੇ ਟਾਈਮ ਦੇ ਵਿੱਚ ਜਿੰਨੀਆਂ ਪੰਜਾਬ ਦੇ ਵਿੱਚ ਵੰਡੀਆਂ ਹੋਣਗੀਆਂ, ਜਿੰਨੇ ਆਹ ਅਸੀਂ ਵੀਡੀਓ ਦੇਖਦੇ ਹਾਂ ਦਲਿਤ ਵਰਸਸ ਜੱਟ ਭਾਈਚਾਰਾ ਜਾਂ ਜੱਟ ਭਾਈਚਾਰਾ ਵਰਸਸ ਹਿੰਦੂ ਭਾਈਚਾਰਾ, ਹਾਲਾਂਕਿ ਲੋਕਾਂ ਦੇ ਮਨਾਂ 'ਚ ਕੁਛ ਨਹੀਂ, ਪਰ ਇਨ੍ਹਾਂ ਹੀ ਭਾਈਚਾਰਿਆਂ 'ਚੋਂ ਜਿਹੜੇ ਕਥਿਤ ਲੀਡਰ ਨੇ ਸਾਰਿਆਂ ਦੀ, ਜਿਨ੍ਹਾਂ ਪਿੱਛੇ ਨਾ ਤਾਂ ਸਾਰਿਆਂ ਪਿੱਛੇ ਕੌਮ ਹੀ ਆ, ਨਾ ਸਾਰਿਆਂ ਪਿੱਛੇ ਹਿੰਦੂ ਭਾਈਚਾਰਾ ਹੀ ਆ, ਨਾ ਸਾਰਿਆਂ ਦੇ ਨਾਲ ਇਸ ਦਲਿਤ ਭਾਈਚਾਰੇ ਦੇ ਲੋਕ ਆ, ਪਰ ਉਹ ਇੰਨਾ ਜ਼ਰੂਰ ਹੈ ਕਿ ਉਹਨਾਂ ਨੂੰ ਨੋਟ ਕੀਤਾ ਜਾਂਦਾ, ਉਹਨਾਂ ਦੇ ਬਿਆਨ ਚੰਦ ਕੁ ਅਖਬਾਰਾਂ ਦੇ ਵਿੱਚ ਲੱਗ ਜਾਂਦੇ ਆ, ਮੀਡੀਆ ਦੇ ਵਿੱਚ ਵੀ ਆ ਜਾਂਦੇ ਆ। ਹੁਣ ਇਹ ਰੱਬ ਜਾਣਦਾ ਹੈ ਕਿ ਉਹਨਾਂ ਨੂੰ ਬੂਸਟ ਕੌਣ ਕਰਦਾ ਹੈ, ਪਰ ਇਹ ਲੋਕ ਵੰਡੀਆਂ ਪਾਉਣ ਦਾ ਕੰਮ ਕਰਦੇ ਨੇ। ਜੇ ਸਮਾਜ ਦੇ ਵਿੱਚ ਵੰਡੀਆਂ ਪੈਣਗੀਆਂ, ਧੜੇ ਵਧਣਗੇ, ਫਿਰਕਾ ਪ੍ਰਸਤੀ ਵਧੂਗੀ, ਤਾਂ ਉਹਦਾ ਲਾਹਾ ਸਿਆਸੀ ਤੌਰ ਤੇ ਭਾਜਪਾ ਨੂੰ ਹੋਊਗਾ। ਇਹ ਐਕਸਪੈਰੀਮੈਂਟ ਬਹੁਤ ਸਾਰੇ ਰਾਜਾਂ ਦੇ ਵਿੱਚ ਉਹਨਾਂ ਦਾ ਸਫਲ ਆ, ਬਹੁਤ ਸਾਰੇ ਰਾਜਾਂ ਦੇ ਵਿੱਚ ਕੀ ਇੱਥੋਂ ਤੱਕ ਕਿ ਭਾਰਤ ਦੇ ਵਿੱਚ ਵੀ ਸਫਲ ਹੈ। ਜਿਹੜੀ ਕੌਮੀ ਰਾਜਧਾਨੀ ਦੇ ਵਿੱਚ ਇਹ ਨਾਅਰੇ ਲੱਗਦੇ ਹੋਣ ਕਿ ਦੇਸ਼ ਕੇ ਗੱਦਾਰੋਂ ਕੋ ਗੋਲੀ ਮਾਰੋ ਡੈਸ਼ ਕੋ, ਉਹ ਮੰਤਰੀ ਨੂੰ ਗਾਂ ਉੱਚਾ ਅਹੁਦਾ ਦਿੱਤਾ ਗਿਆ ਹੋਵੇ ਤੇ ਉਸ ਤੋਂ ਬਾਅਦ ਬਲਡੋਜ਼ਰ ਚੱਲਣ ਤੇ ਵੀ ਲੋਕ ਸੈਲੀਬ੍ਰੇਟ ਕਰਨ, ਤਾਂ ਇੱਥੋਂ ਤੁਸੀਂ ਅੰਦਾਜ਼ਾ ਤਾਂ ਲਾਇਆ ਜਾ ਹੀ ਸਕਦਾ ਨਾ ਕਿ ਜੇ ਬਲਡੋਜ਼ਰ ਸੈਲੀਬ੍ਰੇਟ ਹੋ ਰਿਹਾ ਤਾਂ ਫਿਰ ਦੇਸ਼ ਦੀ ਜਨਤਾ ਦਾ ਕੁਝ ਹਿੱਸਾ ਤੇ ਦੇਸ਼ ਦੀ ਸੱਤਾ ਉਹ ਚਾਹੁੰਦੀ ਕੀ ਹੈ। ਖੈਰ, ਗੱਲਾਂ ਬਹੁਤ ਨੇ, ਖਬਰਾਂ ਬਹੁਤ ਨੇ, ਪਰ ਸਮਾਂ ਇਜਾਜ਼ਤ ਨਹੀਂ ਦਿੰਦਾ। ਪ੍ਰੋਗਰਾਮ ਖਬਰ ਤੇ ਨਜ਼ਰ ਨੂੰ ਸਮਾਪਤ ਕਰਨ ਦਾ ਵੇਲਾ ਹੋ ਚੱਲਿਆ, ਸਮਾਂ ਹੋ ਚੱਲਿਆ ਤੁਹਾਡੇ ਤੋਂ ਇਜਾਜ਼ਤ ਲੈਣ ਦਾ। ਜੁੜੇ ਰਹੋ ਪੰਜਾਬੀ ਰੇਡੀਓ ਯੂਐਸਏ ਦੇ ਨਾਲ, ਤੇ ਆਖਿਰ ਦੇ ਵਿੱਚ ਇੱਕ ਵਾਰ ਫਿਰ ਤੋਂ ਤੁਹਾਨੂੰ ਸਭ ਨੂੰ ਪਿਆਰ ਸਤਿਕਾਰ ਸਹਿਤ ਸਤਿ ਸ੍ਰੀ ਅਕਾਲ।